ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਰਘਵੀਰ ਸਿੰਘ, ਅਜਮੇਰ ਸਿੰਘ ਮਾਹਲ ਟਰਲਿਕ, ਗੁਰਚਰਨ ਸਿੰਘ ਬੇਕਰਸਫੀਲਡ, ਮਨਜੀਤ ਸਿੰਘ ਦੀਵਾਨਾ ਫਰਜ਼ਨੋ, ਰਾਜਵਿੰਦਰ ਸਿੰਘ ਕਾਲੂ ਜੁਬਸਰੀ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਗੁਰਦੀਪ ਸਿੰਘ ਬਿਰਦੀ ਕਲੋਵਸ। ਖਾਲਸਾ ਇੰਸ਼ੋਰੈਂਸ ਏਜੰਸੀ ਸਾਨੂੰ ਜੀ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਮੈਡੀਕਲ ਦੀਆਂ ਐਪਲੀਕੇਸ਼ਨਾਂ ਭਰ ਰਹੇ ਨੇ। 4082725000 ਫੋਨ ਨੰਬਰ ਹੈ, ਕਾਲ ਕਰ ਸਕਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਗੱਲ ਕਰਦੇ ਸਭ ਤੋਂ ਪਹਿਲਾਂ ਕਿਸਾਨਾਂ ਦੀ। ਕਿਸਾਨਾਂ ਨੇ ਇੱਕ ਸਾਂਝਾ ਮੋਰਚਾ ਬਣਾਇਆ। ਬਿਲਕੁਲ ਜੀ, ਇਹ ਜਿਹੜਾ ਸਾਂਝਾ ਮੋਰਚਾ ਖੜਾ ਕੀਤਾ ਗਿਆ, ਇਹਨੂੰ ਸੰਯੁਕਤ ਕਿਸਾਨ ਮੋਰਚਾ ਦਾ ਨਾਮ ਦਿੱਤਾ ਗਿਆ ਔਰ ਕੇਂਦਰ ਸਰਕਾਰ ਨਾਲ ਲੜਾਈ ਦੇ ਵਾਸਤੇ ਇੱਕ ਕੌਮੀ ਪੱਧਰ ਦਾ ਸਾਂਝਾ ਮੋਰਚਾ ਹੋਊਗਾ, ਜਿਹਦੀ ਮੀਟਿੰਗ ਅੱਜ ਜਿਹੜੀ ਉਹ ਹੋਊਗੀ। ਜਿਹੜੀ ਕੱਲ ਮੀਟਿੰਗ 30 ਜਥੇਬੰਦੀਆਂ ਨੇ ਲਾਈ ਆ, ਉਹਦੇ ਵਿੱਚ ਮੇਨ ਫੋਕਸ ਜਿਹੜਾ ਜੀ ਇਸ ਗੱਲ ਦੇ ਉੱਤੇ ਹੀ ਰਿਹਾ ਕਿ 26 ਤੇ 27 ਨਵੰਬਰ ਨੂੰ ਦਿੱਲੀ ਜਾਣ ਦੇ ਵਾਸਤੇ ਜਿਹੜੀਆਂ ਉਹ ਕੀ ਤਿਆਰੀਆਂ ਹੋਣਗੀਆਂ, ਕਿਹੜੇ ਤਰੀਕੇ ਦੇ ਨਾਲ ਇਹ ਚੱਲੂਗਾ। ਜਿਹੜੇ ਪਹਿਲਾਂ ਇੱਥੇ ਮੋਰਚੇ ਪੰਜਾਬ ਦੇ ਵਿੱਚ ਲੱਗੇ ਹੋਏ ਆ, ਜਿਹਦੇ ਤੇ ਇਹਨਾਂ ਜਥੇਬੰਦੀਆਂ ਦੇ ਜਿਹੜੇ ਵਰਕਰ ਨੇ, ਉਹ ਚਾਹੇ ਟੋਲ ਪਲਾਜ਼ੇ ਨੇ, ਚਾਹੇ ਉਹ ਸ਼ਾਪਿੰਗ ਮਾਲਸ ਨੇ ਜਾਂ ਪੈਟਰੋਲ ਪੰਪ ਨੇ, ਉਹਨਾਂ ਦੇ ਉੱਤੇ ਜਾਂ ਭਾਜਪਾ ਦੇ ਨੇਤਾਵਾਂ ਦੇ ਉੱਤੇ ਘਰ ਘੇਰੇ ਹੋਏ ਆ, ਉਹ ਮੋਰਚੇ ਉਠਾਏ ਨਹੀਂ ਜਾਣਗੇ, ਬਲਕਿ ਉਹ ਮੋਰਚੇ ਉੱਦਾਂ ਹੀ ਜਾਰੀ ਰਹਿਣਗੇ। ਤੇ 26 ਤੇ 27 ਤਰੀਕ ਨੂੰ ਬਾਕੀ ਜਿਹੜੇ ਕਿਸਾਨ ਨੇ ਉਹ ਟਰੈਕਟਰ ਤੇ ਟਰਾਲੀਆਂ ਦੇ ਨਾਲ ਦਿੱਲੀ ਵੱਲ ਨੂੰ ਤੁਰਨਗੇ। ਇਹ ਵੀ ਆਖਿਆ ਗਿਆ ਕਿ ਹਰਿਆਣੇ ਦੀ ਸਰਕਾਰ ਰੋਕੇ ਨਾ, ਕਹਿੰਦੇ ਸਾਡੀ ਜਿਹੜੀ ਟੱਕਰ ਆ ਉਹ ਕੇਂਦਰ ਦੇ ਨਾਲ ਆ, ਦੂਜੇ ਕਿਸੇ ਹੋਰ ਦੇ ਨਾਲ ਅਸੀਂ ਕੋਈ ਲੈਣਾ ਦੇਣਾ ਨਹੀਂ। ਇਹ ਰੋਕਿਆ ਤੇ ਜਿੱਥੇ ਰੋਕਣਗੇ ਉੱਥੇ ਸੜਕਾਂ ਦੇ ਉੱਤੇ ਮੋਰਚਾ ਲਾ ਕੇ, ਪੱਕਾ ਮੋਰਚਾ ਲਾ ਕੇ ਬਹਿ ਜਾਣਗੇ ਤੇ ਸੜਕਾਂ ਮੁਕੰਮਲ ਰੂਪ ਦੇ ਵਿੱਚ ਬੰਦ ਜਿਹੜਾ ਜੀ ਉਹ ਕਰ ਦੇਣਗੇ। ਇਹਨਾਂ ਨੁਮਾਇੰਦੇ ਜਿਹੜੀ ਜਥੇਬੰਦੀਆਂ ਦੀ ਮੀਟਿੰਗ ਹੋਈ, ਇਹਦੇ ਵਿੱਚ 5 ਜਿਹੜੇ ਮੰਤਰੀ ਸੀਗੇ ਪੰਜਾਬ ਸਰਕਾਰ ਦੇ, ਉਹ ਸ਼ਾਮਲ ਹੋਏ। ਇਹਨਾਂ ਨੂੰ ਇਹ ਗੱਲ ਜਿਹੜੀ ਦੀ ਕਹੀ ਕਿ ਜਿਹੜਾ ਅੰਦੋਲਨ ਹੈ ਉਹ ਖਤਮ ਕਰ ਦਿੱਤਾ ਜਾਵੇ। ਇਹਦੇ ਨਾਲ ਪੰਜਾਬ ਨੂੰ ਬਹੁਤ ਨੁਕਸਾਨ ਝੱਲਣਾ ਜਿਹੜਾ ਦੀ ਉਹ ਪੈ ਰਿਹਾ। ਔਰ ਜਿਹੜੇ ਕੈਪਟਨ ਅਮਰਿੰਦਰ ਸਿੰਘ ਨੇ, ਉਹਨਾਂ ਨੇ ਬਾਅਦ ਦੇ ਵਿੱਚ ਉਹਨਾਂ ਦਾ ਬਿਆਨ ਆਇਆ ਕਿ ਉਹਨਾਂ ਨੂੰ ਬੜੀ ਨਿਰਾਸ਼ਾ ਹੋਈ ਹੈ ਕਿ ਜਿਹੜੇ ਕਿਸਾਨ ਯੂਨੀਅਨਾਂ ਨੇ, ਉਹਨਾਂ ਨੇ ਰੇਲਾਂ ਵਾਲੇ ਮਾਮਲੇ ਦੇ ਉੱਤੇ ਸਰਕਾਰ ਦੀ ਨਹੀਂ ਸੁਣੀ, ਕਿਉਂਕਿ ਇਹਨਾਂ ਫੈਸਲਾ ਜਿਹੜਾ ਦੀ ਹਾਲਾਂਕਿ ਵੋਟਿੰਗ ਦੇ ਰਾਹੀਂ ਫੈਸਲਾ ਕੀਤਾ ਇਹਨਾਂ ਜਥੇਬੰਦੀਆਂ ਨੇ, ਕਿਉਂਕਿ ਇਸ ਮਾਮਲੇ ਦੇ ਉੱਤੇ ਜਿਹੜੀਆਂ ਉਹ ਫਟੀਆਂ ਨਜ਼ਰ ਆਈਆਂ ਜਥੇਬੰਦੀਆਂ ਕਿ ਜਿਹੜੀਆਂ ਟ੍ਰੇਨ ਨੇ ਉਹਨਾਂ ਨੂੰ ਰਾਹ ਦਿੱਤਾ ਜਾਵੇ ਮੁਸਾਫਰ ਗੱਡੀਆਂ ਨੂੰ ਜਾਂ ਨਾ। ਔਰ ਜਦੋਂ ਕੋਈ ਫੈਸਲਾ ਨਾ ਹੋਇਆ ਤਾਂ ਵੋਟਿੰਗ ਕਰਵਾਈ ਗਈ। ਮੁਸਾਫਰ ਗੱਡੀਆਂ ਨੂੰ ਲਾਂਘਾ ਦੇਣ ਦੇ ਪੱਖ ਦੇ ਵਿੱਚ 14, ਵਿਰੋਧ ਦੇ ਵਿੱਚ 16 ਕਿਸਾਨ ਜਥੇਬੰਦੀਆਂ ਨੇ ਵੋਟ ਪਾਈ, ਕਿਉਂਕਿ ਲਾਂਘਾ ਨਾ ਦੇਣ ਦੇ ਵਿੱਚ ਵੋਟਾਂ ਜਾਰੀਆਂ ਪਈਆਂ। ਇਸ ਕਰਕੇ ਫੈਸਲਾ ਇਹ ਲਿਆ ਗਿਆ ਕਿ ਕੋਈ ਜਿਹੜੀ ਟ੍ਰੇਨ ਹੈ ਉਹਨੂੰ ਜਿਹੜੀਆਂ ਪੈਸੇਂਜਰ ਟ੍ਰੇਨ ਨੇ ਉਹਨਾਂ ਨੂੰ ਲਾਂਘਾ ਨਹੀਂ ਦਿੱਤਾ ਜਾਊਗਾ, ਸਿਰਫ ਮਾਲ ਗੱਡੀਆਂ ਨੂੰ ਲਾਂਘਾ। ਜਦੋਂ ਕਿ ਕੇਂਦਰ ਦੀ ਸਰਕਾਰ ਇਸ ਗੱਲ ਦੇ ਉੱਤੇ ਅੜੀ ਹੋਈ ਆ ਕਿ ਜਿੰਨੀ ਦੇਰ ਤੱਕ ਪੈਸੇਂਜਰ ਟ੍ਰੇਨ ਜਿਹੜੀਆਂ ਉਹਨਾਂ ਨੂੰ ਨਹੀਂ ਲਾਂਘਾ ਮਿਲਦਾ, ਉਹ ਮਾਲ ਗੱਡੀਆਂ ਵੀ ਨਹੀਂ ਜਿਹੜਾ ਵੀ ਉਹ ਚਲਾਊਗੀ। ਇਹਦੇ ਵਿਚਾਲੇ ਅੱਜ ਜਿਹੜੀ ਭਾਰਤੀ ਜਨਤਾ ਪਾਰਟੀ ਹੈ, ਉਹਨੇ ਆਪਣੇ 10 ਥਾਵਾਂ ਦੇ ਉੱਤੇ ਦਫ਼ਤਰ ਖੋਲ੍ਹਣ ਦਾ ਐਲਾਨ ਜਿਹੜਾ ਉਹ ਕੀਤਾ। ਵਰਚੁਅਲ ਤਰੀਕੇ ਦੇ ਨਾਲ ਜਿਹੜੇ JP ਨੱਡਾ ਨੇ, ਜਿਹੜੇ ਪ੍ਰਕਾਸ਼ ਨੱਡਾ, ਉਹ ਇਹਨਾਂ ਦਫ਼ਤਰਾਂ ਦਾ ਉਦਘਾਟਨ ਕਰਨਗੇ। ਜਦੋਂ ਕਿ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਖੋਲ੍ਹੇ ਜਾ ਰਹੇ ਇਹਨਾਂ ਦਫ਼ਤਰਾਂ ਦਾ ਵਿਰੋਧ ਕਰਨ ਦਾ ਜਿਹੜਾ ਵੀ ਉਹ ਫੈਸਲਾ ਵੱਖ-ਵੱਖ ਸਿਆਸੀ ਪਾਰਟੀਆਂ ਨੇ ਵੀ ਜਿਹੜਾ ਉਹ ਲਿਆ ਔਰ ਕਿਸਾਨ ਜਥੇਬੰਦੀਆਂ ਨੇ ਵੀ ਇਹ ਗੱਲ ਆਖੀ ਹੈ ਕਿ ਉਹ ਇਹਨਾਂ ਦਫ਼ਤਰਾਂ ਦੇ ਖੋਲ੍ਹਣ ਦਾ ਵਿਰੋਧ ਕਰਨਗੇ ਜੀ। ਤੇ ਅੱਗੇ ਗੱਲ ਕਰਦੇ ਹਾਂ ਪੰਜਾਬੀ ਯੂਨੀਵਰਸਿਟੀ ਦੀ। ਉਸ ਦੇ ਵਾਈਸ ਚਾਂਸਲਰ ਨੇ ਚੁੱਪ ਚਪੀਤੇ ਅਸਤੀਫਾ ਦੇ ਦਿੱਤਾ। ਐਕਚੁਅਲੀ ਜੀ ਜਿਹੜੀਆਂ ਪੰਜਾਬ ਦੇ ਵਿੱਚ 3 ਯੂਨੀਵਰਸਿਟੀਜ਼ ਨੇ, ਸਾਰੀਆਂ ਹੀ ਮੰਦੇ ਹਾਲੀ ਚੱਲ ਰਹੀਆਂ ਨੇ, ਜਿਹੜੀਆਂ ਸਰਕਾਰੀ ਨੇ। ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ। ਜਿਹੜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਹੈ ਜੀ, ਇਹ ਫਾਈਨੈਂਸ਼ੀਅਲੀ ਤੌਰ ਦੇ ਉੱਤੇ ਵੱਡੀ ਮੁਸ਼ਕਲ ਦੇ ਨਾਲ ਜੂਝ ਰਹੀਆਂ ਨੇ ਪਿਛਲੇ ਸਮੇਂ ਤੋਂ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਮਸਲਾ ਵੀ ਗੰਭੀਰ ਹੈ ਜੀ। ਉਹ ਕੇਂਦਰ ਦੀ ਸਰਕਾਰ ਆਪਣੇ ਹੱਥ ਦੇ ਵਿੱਚ ਲੈਣਾ ਚਾਹੁੰਦੀ ਆ
ਉਹਨੂੰ ਪੰਜਾਬ ਯੂਨੀਵਰਸਿਟੀ ਨੂੰ। ਜੇ ਪੰਜਾਬ ਯੂਨੀਵਰਸਿਟੀ ਕੇਂਦਰ ਦੇ ਹੱਥਾਂ ਦੇ ਵਿੱਚ ਚਲੇ ਜਾਂਦੀ ਹੈ ਤੇ ਪੰਜਾਬ ਦਾ ਚੰਡੀਗੜ੍ਹ ਦੇ ਉੱਤੇ ਜਿਹੜਾ ਹੱਕ ਹੈ ਉਹ ਰਹਿੰਦਾ ਖੁੰਦਾ ਖਤਮ ਹੋ ਜੂਗਾ ਜੀ ਉਸ ਤੋਂ ਬਾਅਦ, ਕਿਉਂਕਿ ਫਿਰ ਕੋਈ ਇੱਦਾਂ ਦੀ ਚੀਜ਼ ਨਹੀਂ ਰਹਿਣੀ ਜਿਹਦੇ ਨਾਲ ਕੱਲ ਨੂੰ ਇਹ ਕਿਹਾ ਜਾ ਸਕੇ ਕਿ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਾਇਆ ਗਿਆ ਜਿਹੜਾ ਚੰਡੀਗੜ੍ਹ ਆ ਉਹਦੇ ਉੱਤੇ ਕੋਈ ਪੰਜਾਬ ਦਾ ਹੱਕ ਹੈ। ਜਦੋਂ ਇਹ 2002 ਤੋਂ 7 ਤੱਕ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ ਸੀ ਤੇ ਪ੍ਰਾਈਵੇਟ ਯੂਨੀਵਰਸਿਟੀਜ਼ ਦੀ ਪਿਰਤ ਉਹਨਾਂ ਨੇ ਪਾਈ ਸੀਗੀ। ਜਲੰਧਰ ਦੇ ਵਿੱਚ ਜਿਹੜੀ ਹਲਵਾਈਆਂ ਦੀ ਵਿੱਦਿਅਕ ਖੱਟੀ ਆ ਉਹਨੂੰ ਸ਼ੁਰੂ ਕਰਕੇ ਤੇ ਉਸ ਤੋਂ ਬਾਅਦ ਫਿਰ ਖੁੰਬਾਂ ਵਾਂਗੂ ਹੋ ਗਈਆਂ ਪ੍ਰਾਈਵੇਟ ਯੂਨੀਵਰਸਿਟੀਜ਼। ਹੌਲੀ ਹੌਲੀ ਕਰਕੇ ਸਰਕਾਰਾਂ ਨੇ ਜਿਹੜਾ ਸੀਗਾ ਉਹ ਇਹਨਾਂ ਸਰਕਾਰੀ ਜਿਹੜੀਆਂ ਇਹ ਯੂਨੀਵਰਸਿਟੀਜ਼ ਨੇ ਜਿਹੜੀਆਂ ਅਸਲ ਦੇ ਵਿੱਚ ਸਰਮਾਇਆ ਸਨ ਜੀ ਪੰਜਾਬੀਆਂ ਦਾ ਹਨ ਵੀ, ਹੁਣ ਸਾਨੂੰ ਤਾਂ ਜਿਹੜਾ ਵੀ ਉਹ ਲੱਗ ਰਿਹਾ ਕਿ ਕਿੰਨੀ ਦੇਰ ਸਰਵਾਈਵ ਕਰਨਗੀਆਂ। ਇਹਦੇ ਵਿੱਚੋਂ ਹੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ BS ਘੁੰਮਣ ਦਾ ਅਸਤੀਫਾ ਜਿਹੜਾ ਵੀ ਉਹ ਨਿਕਲਿਆ ਹੋਇਆ। ਬੇਸ਼ੱਕ ਅਜੇ ਅਧਿਕਾਰਤ ਤੌਰ ਦੇ ਉੱਤੇ ਕਿਸੇ ਅਥਾਰਟੀ ਨੇ ਜਾਂ BS ਘੁੰਮਣ ਹੋਰਾਂ ਨੇ ਇਹਦੀ ਜਿਹੜੀ ਪੁਸ਼ਟੀ ਨਹੀਂ ਕੀਤੀ, ਪਰ ਇਹ ਕਿਹਾ ਜਾ ਰਿਹਾ ਕਿ ਉਹਨਾਂ ਨੇ ਇਹ ਕਹਿ ਕੇ ਅਸਤੀਫਾ ਦਿੱਤਾ ਕਿ ਨਿੱਜੀ ਕਾਰਨ। ਅਸਲ ਦੇ ਵਿੱਚ ਜਿਹੜੇ ਇਹ ਅਸਤੀਫਾ ਰਾਜਪਾਲ ਜਿਹੜੇ ਰਾਜਪਾਲ ਨੇ VP ਸਿੰਘ ਬਦਨੌਰ ਉਹਨੂੰ ਭੇਜਿਆ ਗਿਆ। ਸਤੰਬਰ ਦੇ ਮਹੀਨੇ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਬਤੌਰ ਵਾਈਸ ਚਾਂਸਲਰ ਉਹਨਾਂ ਦੇ ਕਾਰਜਕਾਲ ਦੇ ਵਿੱਚ 3 ਸਾਲਾਂ ਦਾ ਵਾਅਦਾ ਕੀਤਾ ਗਿਆ ਸੀਗਾ। ਇਹ ਕਿਹਾ ਜਾ ਰਿਹਾ ਕਿ ਜਿਹੜੇ ਵਿੱਤੀ ਹਾਲਾਤ ਨੇ ਉਹ ਬੜੇ ਗੰਭੀਰ ਬਣੇ ਹੋਏ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ, ਜਿਵੇਂ ਮੈਂ ਦੱਸਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੀ ਤੇ ਇਹਦੇ ਵੀ ਜਿਹੜੇ ਹਾਲਾਤ ਨੇ ਉਹ ਮੰਦੇ ਹਾਲਾਤ ਦੇ ਵਿੱਚ ਉਹ ਜਿਹੜਾ ਜੀ ਉਹ ਲੱਗ ਰਹੀ ਹੈ। ਜਿਹੜੇ VC ਨੇ ਉਹ ਯੂਨੀਵਰਸਿਟੀ ਕੈਂਪਸ ਦੇ ਵਿੱਚ ਵੀ ਜਾਣ ਤੋਂ ਟਾਲਾ ਵੱਟ ਰਹੇ ਸੀਗੇ ਔਰ ਪੰਜਾਬੀ ਯੂਨੀਵਰਸਿਟੀ ਦੇ ਹਾਲਾਤ ਪਿਛਲੇ ਕੁਝ ਸਾਲਾਂ ਤੋਂ ਬੜੇ ਗੰਭੀਰ ਬਣੇ ਹੋਏ ਆ ਵਿੱਤੀ ਤੌਰ ਦੇ ਉੱਤੇ। ਜਿਹੜੇ ਰਾਜ ਸਰਕਾਰ ਦੇ ਵੱਲੋਂ ਕੁਝ ਮਦਦ ਦਿੱਤੀ ਜਾਂਦੀ ਸੀ ਉਹਦੇ ਵਾਸਤੇ ਉਹ ਕੋਸ਼ਿਸ਼ਾਂ ਕਰ ਰਹੇ ਸਨ ਡਾਕਟਰ ਘੁੰਮਣ ਪਿਛਲੇ ਸਮੇਂ ਤੋਂ ਕਿ ਕੁਛ ਨਾ ਕੁਛ ਉੱਥੋਂ ਮਿਲੇ। ਸਰਕਾਰ ਦੇ ਵੱਲੋਂ ਹੁੰਗਾਰਾ ਨਾ ਪੱਖੀ ਰਿਹਾ ਜੀ, ਕਿਉਂਕਿ ਪੰਜਾਬ ਸਰਕਾਰ ਦੇ ਪੱਲੇ ਕੁਛ ਨਹੀਂ ਹੈਗਾ। ਕੇਂਦਰ ਦੀ ਸਰਕਾਰ ਨੇ ਹੌਲੀ ਹੌਲੀ ਕਰਦਿਆਂ ਇਹਨਾਂ ਯੂਨੀਵਰਸਿਟੀਜ਼ ਜਿਹੜੇ ਨੇ ਉਹਨਾਂ ਤੋਂ ਫੰਡ ਜਿਹੜੇ ਜੀ ਉਹ ਘੁੱਟ ਲਏ। ਯੂਨੀਵਰਸਿਟੀ ਦੇ ਕੋਲੇ ਮੁਲਾਜ਼ਮਾਂ ਨੂੰ ਪ੍ਰਤੀ ਮਹੀਨਾ ਜਿਹੜੀ 31 ਕਰੋੜ ਰੁਪਏ ਦੀ ਤਨਖਾਹ ਦੇਣ ਜੋਗਾ ਵੀ ਪ੍ਰਬੰਧ ਹੈ ਨਹੀਂ ਜੀ, ਔਰ ਯੂਨੀਵਰਸਿਟੀ 150 ਕਰੋੜ ਰੁਪਏ ਦੀ ਕਰਜ਼ਾਈ ਹੋ ਚੁੱਕੀ ਹੋਈ ਹੈ, ਜਦੋਂ ਕਿ 300 ਕਰੋੜ ਰੁਪਏ ਤੋਂ ਵੱਧ ਘਾਟੇ ਦਾ ਸ਼ਿਕਾਰ ਹੈ। ਯੂਨੀਵਰਸਿਟੀ ਦੇ ਵਿਗੜੇ ਜਿਹੜੇ ਮਾਲੀ ਹਾਲਾਤ ਨੇ ਉਹਦੇ ਖਿਲਾਫ ਅਧਿਆਪਕ ਤੇ ਮੁਲਾਜ਼ਮ ਲਗਾਤਾਰ ਰੋਸ ਧਰਨੇ ਦੇ ਰਹੇ ਆ। ਇਹ ਕਿਹਾ ਜਾ ਰਿਹਾ ਕਿ ਜਿਹੜਾ ਉਹਨਾਂ ਕੈਂਪਸ ਦੇ ਵਿੱਚ ਉਹਨਾਂ ਦੀ ਜਿਹੜੀ ਰਿਹਾਇਸ਼ ਹੈ ਉਹਦੇ ਮੂਹਰੇ ਜਿਹੜਾ ਧਰਨਾ ਦਿੱਤਾ ਜਾ ਰਿਹਾ ਉਹਦੇ ਤੋਂ ਕਾਫੀ ਪਰੇਸ਼ਾਨ ਸੀ ਉਹ। ਯੂਨੀਵਰਸਿਟੀ ਕੈਂਪਸ ਦੇ ਵਿੱਚ ਵੀ ਨਹੀਂ ਸਨ ਜਾ ਰਹੇ ਤੇ ਜਿਹੜੇ ਉਹਨਾਂ ਨੂੰ ਤਨਖਾਹਾਂ ਦੇਣ ਦੇ ਵਾਸਤੇ ਫੰਡ ਸੀਗੇ ਉਹਦਾ ਉਹ ਇੰਤਜ਼ਾਮ ਨਹੀਂ ਸਨ ਕਰ ਪਾ ਰਹੇ, ਜਿਹਦੇ ਕਰਕੇ ਵਾਈਸ ਚਾਂਸਲਰ ਨੇ ਇਹ ਅਸਤੀਫਾ ਜਿਹੜਾ ਵੀ ਉਹ ਦਿੱਤਾ। ਇਹ ਬਦਕਿਸਮਤੀ ਆ ਜਿਹੜੀ ਵੀ ਉਹ ਪੰਜਾਬ ਦੀ ਕਿ ਜਿਹੜੇ ਵਿੱਦਿਅਕ ਅਦਾਰੇ ਜਿਹੜੇ ਸਰਕਾਰੀ ਸਕੂਲ ਸੀ ਉਹਨਾਂ ਦੇ ਕੀ ਹਾਲਾਤ ਬਣਾਤੇ, ਉਸ ਤੋਂ ਉੱਪਰ ਕਾਲਜਸ ਜਿਹੜੇ ਨੇ ਜੀ ਉਹਨਾਂ ਦੇ ਕੀ ਹਾਲਾਤ ਬਣਾਤੇ ਤੇ ਯੂਨੀਵਰਸਿਟੀਜ਼ ਤੱਕ ਇਹ ਕਿਹੋ ਜਿਹੇ ਹਾਲਾਤ ਜਿਹੜੇ ਵੀ ਉਹ ਬਣਾ ਦਿੱਤੇ ਜਿਹੜਾ ਗਏ ਕਿ ਹੌਲੀ ਹੌਲੀ ਇਹ ਆਪ ਹੀ ਆਪਣੇ ਭਾਰ ਦੇ ਨਾਲ ਡਿੱਗ ਪੈਣ ਤੇ ਸਰਕਾਰਾਂ ਦੇ ਉੱਤੇ ਕਿਸੇ ਕਿਸਮ ਦਾ ਬੋਝ ਜਿਹੜਾ ਵੀ ਉਹ ਨਾ ਰਹੇ। ਜੇ ਸਰਕਾਰਾਂ ਇਹ ਲੋਕਾਂ ਦੇ ਜਿਹੜੇ ਅਦਾਰੇ ਆ ਉਹ ਹੀ ਨਹੀਂ ਚਲਾ ਸਕਦੀਆਂ ਤੇ ਫਿਰ ਕਿਹਾ ਜਾ ਸਕਦਾ ਜੀ ਫਿਰ ਸਰਕਾਰਾਂ ਲੋਕ ਕਾਹਦੇ ਲਈ ਚੁਣੇ ਜਾਂਦੇ। ਬਿਲਕੁਲ ਜੀ, ਇਹ ਸਰਕਾਰਾਂ ਵੀ ਨਾਲ ਹੀ ਰਲੀਆਂ ਹੋਈਆਂ ਆ ਸਾਰੇ ਕਾਸੇ ਦੇ ਵਿੱਚ। ਤੇ ਅੱਗੇ ਗੱਲ ਕਰਦੇ ਹਾਂ, 81 ਸਾਲਾ ਵਾਰਵਰ ਰਾਓ ਨੂੰ ਹਸਪੀਟਲ ਵਿੱਚ ਭੇਜਿਆ ਜਾਊਗਾ। ਇਹ ਜਿਹੜੇ ਵਾਰਵਰ ਰਾਓ ਨੇ ਜੀ ਇਹ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਇਹਨਾਂ ਨੂੰ ਅਰੈਸਟ ਕੀਤਾ ਹੋਇਆ ਜੀ ਸਰਕਾਰ ਨੇ। ਤੇਲਗੂ ਲੇਖਕ ਨੇ, 81 ਸਾਲਾਂ ਦੇ ਕਵੀ ਨੇ, ਕੋਈ ਹਥਿਆਰਾਂ ਨਾਲ ਲੜਨ ਵਾਲੇ ਵਿਅਕਤੀ ਨਹੀਂ ਹੈਗੇ। ਹੁਣ ਜਿਹੜੀ ਬੰਬੇ ਹਾਈ ਕੋਰਟ ਹੈ ਉਹਨੇ ਇਲਾਜ ਦੇ ਵਾਸਤੇ ਨਾਨਾਵਤੀ ਹਸਪੀਟਲ ਦੇ ਵਿੱਚ ਜਿਹੜਾ ਉਹ ਭਰਤੀ ਹੋਣ ਦੇ ਵਾਸਤੇ ਇਹਨੂੰ ਇਜਾਜ਼ਤ ਜਿਹੜੀ ਉਹ ਦਿੱਤੀ ਹੈ। ਜਿਹੜਾ ਹਾਈ ਕੋਰਟ ਦਾ ਆਦੇਸ਼ ਹੈ ਉਹਦੇ ਵਿੱਚ ਇਹ ਕਿਹਾ ਗਿਆ ਕਿ ਵਰਵਰਾ ਰਾਓ ਦੇ ਇਲਾਜ ਤੇ ਲੱਗਣ ਵਾਲਾ ਸਾਰਾ ਖਰਚਾ ਮਹਾਰਾਸ਼ਟਰ ਦੀ ਸਰਕਾਰ ਕਰੇ। ਵਰਵਰਾ ਰਾਓ ਹਾਲੇ ਮੁੰਬਈ ਦੀ ਤਲੋਜਾ ਜੇਲ੍ਹ ਦੇ ਵਿੱਚ ਬੰਦ ਨੇ। ਅਦਾਲਤ ਦੇ ਆਦੇਸ਼ ਤੋਂ ਬਾਅਦ ਉਹਨਾਂ ਨੂੰ ਹਸਪੀਟਲ ਭਰਤੀ ਕਰਾਇਆ ਜਾ ਰਿਹਾ। ਜਸਟਿਸ SS ਸ਼ਿੰਦੇ ਤੇ ਮਾਧਵ ਜਮਦਾਰ ਦੀ ਡਿਵੀਜ਼ਨ ਬੈਂਚ ਨੇ ਰਾਓ ਦੇ ਪਰਿਵਾਰ ਦੇ ਮੈਂਬਰਾਂ ਤੇ ਪਟੀਸ਼ਨ ਕਰਤਾ ਉਹਦੀ ਪਤਨੀ ਟੀ ਹੇਮਲਤਾ ਨੂੰ ਹਸਪਤਾਲ ਦੇ ਨਿਯਮਾਂ ਦੇ ਅਨੁਸਾਰ ਮਿਲਣ ਦੀ ਇਜਾਜ਼ਤ ਦੇਣ ਦੀ ਵੀ ਜਿਹੜੇ ਹੁਕਮ ਨੇ ਉਹ ਕੀਤੇ ਨੇ।
ਜਿਹੜੀ ਇੱਕ ਪਟੀਸ਼ਨ ਦਾਖਲ ਕੀਤੀ ਗਈ ਸੀਗੀ, ਜਿਹਦੇ ਵਿੱਚ ਉਹਨਾਂ ਨੂੰ ਨਾਨਾਵਤੀ ਹਸਪੀਟਲ ਦੇ ਵਿੱਚ ਭੇਜਣ ਦੀ ਗੱਲ ਜਿਹੜੀ ਉਹ ਕੀਤੀ ਗਈ ਸੀ। ਸਰਕਾਰੀ ਵਕੀਲ ਨੇ ਦਾਅਵਾ ਕੀਤਾ ਸੀਗਾ ਕਿ ਰਾਓ ਦਾ ਇਲਾਜ ਹਸਪਤਾਲ ਦੇ ਵਿੱਚ ਕੀਤਾ ਜਾ ਰਿਹਾ, ਕੋਈ ਉਹਨਾਂ ਦਾ ਐਕਚੁਅਲੀ ਇਲਾਜ ਜਿਹੜਾ ਉਹ ਨਹੀਂ ਸੀ ਕੀਤਾ ਜਾ ਰਿਹਾ ਜੀ। ਇਹ ਕਿਹਾ ਜਾ ਰਿਹਾ ਸੀ ਕਿ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਡਾਕਟਰ ਉਹਨਾਂ ਦਾ ਹਾਲ ਚਾਲ ਪੁੱਛਦੇ ਆ, ਦਵਾਈਆਂ ਜਿਹੜੀਆਂ ਦੀ ਉਹ ਲਿਖ ਦਿੰਦੇ ਆ। ਵਰਵਰਾ ਰਾਓ ਨੂੰ ਐਲਗਾਰ ਪਰਿਸ਼ਦ ਦੇ ਸਮਾਗਮ ਦੇ ਵਿੱਚ ਹਿੱਸਾ ਲੈਣ ਤੇ ਮਾਓਵਾਦੀਆਂ ਦੇ ਨਾਲ ਕਥਿਤ ਸੰਬੰਧਾਂ ਦੇ ਦੋਸ਼ ਦੇ ਹੇਠ ਫੜਿਆ ਜਿਹੜਾ ਜੀ ਹੋ ਗਿਆ ਸੀਗਾ। ਮਹਾਰਾਸ਼ਟਰ ਸਰਕਾਰ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਉਹਨਾਂ ਨੂੰ ਸੂਬੇ ਦੇ ਗ੍ਰਹਿ ਮੰਤਰੀ ਤੋਂ ਨਿਰਦੇਸ਼ ਜਿਹੜੇ ਆ ਜੀ ਉਹ ਮਿਲੇ ਆ ਕਿ ਉਹਨਾਂ ਨੂੰ ਨਾਨਾਵਤੀ ਹਸਪੀਟਲ ਦੇ ਤਬਦੀਲ ਕਰਨ ਤੇ ਉਹਨਾਂ ਨੂੰ ਕੋਈ ਇਤਰਾਜ਼ ਨਹੀਂਗਾ। ਅਦਾਲਤ ਨੇ ਹਦਾਇਤ ਜਿਹੜੀ ਆ ਜੀ ਉਹਨਾਂ ਨੂੰ ਮਿਲਣ ਦੀ ਤੇ ਖਰਚੇ ਦੀ ਜਿਹੜੀ ਉਹ ਕੀਤੀ ਆ। ਇਹ ਵੀ ਜਿਹੜਾ ਅਦਾਲਤ ਨੇ ਹੁਕਮਾਂ ਦੇ ਵਿੱਚ ਕਿਹਾ ਕਿ ਅਦਾਲਤ ਨੂੰ ਦੱਸੇ ਬਿਨਾਂ ਵਰਵਰਾ ਰਾਓ ਨੂੰ ਹਸਪੀਟਲ ਤੋਂ ਛੁੱਟੀ ਨਾ ਦਿੱਤੀ ਜਾਵੇ, ਕਿਉਂਕਿ ਸਰਕਾਰਾਂ ਕੀ ਕਰਦੀਆਂ ਨੇ, ਲਿਆ ਕੇ ਦਾਖਲ ਕਰਵਾ ਕੇ ਮੁੜ ਕੇ ਚੁੱਪ ਕੀਤੇ ਵੀ ਇਹ ਤਾਂ ਠੀਕ ਹੈ, ਜਾ ਕੇ ਜਿਹੜਾ ਦੀ ਫੇਰ ਜੇਲ੍ਹ ਦੇ ਵਿੱਚ ਸੁੱਟ ਦਿੰਦੀਆਂ ਨੇ। ਇਸ ਕਰਕੇ ਉਹਨਾਂ ਨੇ ਲਿਖਿਆ ਕਿ ਬਿਨਾਂ ਅਦਾਲਤ ਨੂੰ ਪੁੱਛੇ ਕੋਈ ਛੁੱਟੀ ਨਹੀਂ ਦਿੱਤੀ ਜਿਹੜੀ ਵੀ ਉਹ ਜਾ ਸਕਦੀ। ਬੈਂਚ ਨੇ ਇਹ ਵੀ ਗੱਲ ਕਹੀ ਕਿ ਉਹਨਾਂ ਦੀਆਂ ਸਾਰੀਆਂ ਮੈਡੀਕਲ ਰਿਪੋਰਟਾਂ ਅਦਾਲਤ ਦੇ ਕੋਲ ਪੇਸ਼ ਕੀਤੀਆਂ ਜਾਣ। ਬੈਂਚ ਨੇ ਰਾਓ ਦੀ ਜਿਹੜੀ ਪਤਨੀ ਹੈ ਉਹਦੇ ਵੱਲੋਂ ਦਾਖਲ ਇਸ ਪਟੀਸ਼ਨ ਦੇ ਉੱਤੇ ਸੁਣਵਾਈ ਜਿਹੜੀ ਦੀ ਉਹ ਕੀਤੀ। ਉਹਦੇ ਜਿਹੜੇ ਵਕੀਲ ਨੇ ਉਹਨੇ ਐਕਚੁਅਲੀ ਉਹਦਾ ਬਹੁਤ ਵੱਡਾ ਇਹ ਰੋਲ ਆ। ਇੰਦਰਾ ਜੈ ਸਿੰਘ ਜਿਹੜੇ ਨੇ ਉਹਨਾਂ ਨੇ ਕਿਹਾ ਕਿ ਜ਼ਮਾਨਤ ਦੀ ਅਰਜ਼ੀ ਲਈ ਉਹ ਦਬਾਅ ਨਹੀਂ ਬਣਾਇਆ ਜਦੋਂ ਕੋਰਟ ਨੇ ਸੁਝਾਅ ਦਿੱਤਾ ਸੀਗਾ ਕਿ ਵਰਵਰਾ ਰਾਓ ਨੂੰ ਨਾਨਾਵਤੀ ਹਸਪੀਟਲ ਦੇ ਵਿੱਚ ਦਾਖਲ ਕਰਵਾਉਣ ਦੀ ਜਿਹੜੀ ਅੰਤਰਮ ਰਾਹਤ ਦੇ ਉੱਤੇ ਆਪਣੀਆਂ ਦਲੀਲਾਂ ਜਿਹੜੀਆਂ ਉਹ ਰੱਖਣ। ਇੰਦਰਾ ਜੈ ਸਿੰਘ ਨੇ ਇਹ ਕਿਹਾ ਕਿ ਵਰਵਰਾ ਰਾਓ ਦੀ ਯਾਦਾਸ਼ਤ ਕਮਜ਼ੋਰ ਹੋ ਗਈ ਹੈ, ਜੇਲ੍ਹ ਦੇ ਵਿੱਚ ਉਹਨਾਂ ਨੂੰ ਲਾਗ ਲੱਗ ਗਈ ਹੈ, ਉਹਦੀ ਸਿਹਤ ਦਿਨੋਂ ਦਿਨ ਵਿਗੜਦੀ ਜਿਹੜੀ ਜਾ ਰਹੀ ਆ, ਉਹਨੂੰ ਫੌਰੀ ਇਲਾਜ ਦੀ ਲੋੜ ਆ। ਉਹਨਾਂ ਦਾ ਤਲੋਜਾ ਜੇਲ੍ਹ ਦੇ ਵਿੱਚ ਹਸਪਤਾਲ ਦੇ ਵਿੱਚ ਇਲਾਜ ਨਹੀਂ ਜਿਹੜਾ ਉਹ ਹੋ ਸਕਦਾ। ਔਰ ਬੈਂਚ ਨੇ ਸੂਬਾ ਸਰਕਾਰ ਤੇ NIA ਜਿਹਨੇ ਇਹ ਜਾਂਚ ਕੀਤੀ ਸੀ ਉਹਨੂੰ ਕਿਹਾ ਕਿ ਇੱਕ ਬੰਦਾ ਡੈਥ ਬੈੱਡ ਦੇ ਉੱਤੇ ਪਿਆ, ਉਹ ਮਰਨ ਕਿਨਾਰੇ ਆ, ਉਹਨੂੰ ਇਲਾਜ ਦੀ ਲੋੜ ਹੈ, ਤਾਂ ਕਿ ਸੂਬਾ ਸਰਕਾਰ ਜਿਹੜੀ ਜੀ ਉਹ ਕਹੂਗੀ ਕਿ ਤਲੋਜਾ ਦੇ ਵਿੱਚ ਉਹਦਾ ਇਲਾਜ ਕੀਤਾ ਜਾਵੇ। ਇਸ ਤੋਂ ਬਾਅਦ ਉਹਨੂੰ ਨਾਨਾਵਤੀ ਹਸਪੀਟਲ ਦੇ ਵਿੱਚ ਭੇਜਣ ਦੀ ਜਿਹੜੀ ਜੀ ਉਹ ਮਹਾਰਾਸ਼ਟਰ ਸਰਕਾਰ ਜਦੋਂ ਘਿਰ ਰਹੀ ਸੀ ਤਾਂ ਉਹਨੂੰ ਜਿਹੜਾ ਜੀ ਉਹ ਭੇਜਿਆ ਗਿਆ। ਇਹ ਹਾਲਾਤ ਜਿਹੜੇ ਜੀ ਲੇਖਕ ਵਰਗ ਦੇ ਬਣੇ ਹੋਏ ਨੇ। ਵਰਵਰਾ ਰਾਓ ਹੁਣੀ ਕੋਈ ਇੱਕ ਨਹੀਂ ਹੈ ਜੀ, ਤਕਰੀਬਨ 16 ਦੇ ਕਰੀਬ ਅਜਿਹੇ ਲੋਕ ਨੇ, ਜਾਂ ਜੇ ਪੱਤਰਕਾਰ ਤੇ ਦੂਜੀ ਗਿਣਤੀ ਕਰ ਲਈਏ ਤਾਂ ਉਹ ਬਹੁਤ ਵੱਡੀ ਗਿਣਤੀ ਹੈ ਜੀ। ਇੱਕ ਜਿਹੜਾ ਇਹਨਾਂ ਦਾ ਹੈਗਾ ਜੀ ਪਿਛਲੱਗ, ਉਹਦੇ ਵਾਸਤੇ ਤਾਂ ਸੁਪਰੀਮ ਕੋਰਟ ਦੇ ਵਿੱਚ ਨਾਲ ਦੀ ਨਾਲ ਉਹਦੀ ਐਪਲੀਕੇਸ਼ਨ ਜਿਹੜੀ ਦੀ ਉਹ ਲੱਗ ਜਾਂਦੀ ਹੈ। ਤੇ ਇੱਕ ਜੇ ਹਾਥਰਸ ਦੇ ਵਿੱਚ ਘਟਨਾ ਦੇ ਵਾਸਤੇ ਜਿਹੜਾ ਇੱਕ ਪੱਤਰਕਾਰ ਹੈ ਉਹਨੂੰ ਅਰੈਸਟ ਕੀਤਾ ਜਾਂਦਾ, ਉਹਦੀ ਅੱਜ ਤੱਕ ਸੁਣਵਾਈ ਜਿਹੜੀ ਦੀ ਉਹ ਨਹੀਂ ਹੋ ਪਾ ਰਹੀ। ਉੱਥੇ ਕਰੋਨਾ ਦਾ ਹਵਾਲਾ ਜਿਹੜਾ ਉਹ ਦਿੱਤਾ ਜਾਂਦਾ। ਕਿਉਂਕਿ ਉਹਦਾ ਧਰਮ ਜਿਹੜਾ ਜੀ ਉਹ ਹੋ ਰਿਹਾ। ਇਹ ਹਾਲਾਤ ਜਿਹੜੇ ਵੀ ਇੱਥੇ ਬਣੇ ਹੋਏ ਨੇ, ਇਹ ਅਣ ਐਲਾਨੀ ਐਮਰਜੈਂਸੀ ਜਿਹੜੀ ਉਹ ਕਹੀ ਜਾ ਸਕਦੀ ਹੈ। ਪਰ ਫਿਰ ਵੀ ਮੁੰਬਈ ਦੀ ਹਾਈ ਕੋਰਟ ਦਾ ਇਹ ਫੈਸਲਾ ਬੜਾ ਇਸ ਪੱਖੋਂ ਜਿਹੜਾ ਜੀ ਉਹ ਚੰਗਾ ਹੈ ਕਿ ਵਰਵਰਾ ਰਾਓ ਹੋਰਾਂ ਨੂੰ ਹੁਣ ਹਸਪੀਟਲ ਦੇ ਵਿੱਚ ਘੱਟੋ ਘੱਟ ਇਲਾਜ ਤਾਂ ਉਸ ਬੰਦੇ ਨੂੰ ਜਿਹੜਾ ਜੀ ਉਹਦਾ ਹੋਣਾ ਸ਼ੁਰੂ ਹੋਊਗਾ। ਜੀ ਕੋਈ ਕਿਸੇ ਨੂੰ ਇਨਸਾਫ ਮਿਲਣਾ ਬਹੁਤ ਮੁਸ਼ਕਿਲ ਆ ਵੈਸੇ ਇੱਥੇ। ਤੇ ਅੱਗੇ ਜਥੇਦਾਰ ਹਰਪ੍ਰੀਤ ਸਿੰਘ ਦੀਆਂ ਟਿੱਪਣੀਆਂ ਦੀ ਜੇ ਗੱਲ ਕਰੀਏ ਤਾਂ ਉਹ ਵਿਵਾਦ ਹੈ ਜਿਹੜਾ ਉਹ ਵੀ ਵਧਿਆ। ਜਦੋਂ ਹਰਪ੍ਰੀਤ ਸਿੰਘ ਜਿਹੜੇ PhD ਨੇ ਉਹਨਾਂ ਨੇ ਜੋ ਕੁਛ ਇੱਥੇ ਬੋਲਿਆ ਜੀ 100 ਸਾਲਾਂ ਦੇ ਮੌਕੇ ਦੇ ਉੱਤੇ, ਬਹੁਤਾ ਜਿਹੜਾ ਹੈ ਨਾ ਜੀ ਇੰਟਲੈਕਚੁਅਲ ਵਰਗ, ਉਹਦੇ ਵਿੱਚ ਇਹ ਗੱਲ ਵੱਡੇ ਪੱਧਰ ਦੇ ਉੱਤੇ ਚੱਲ ਰਹੀ ਆ ਕਿ ਹਰਪ੍ਰੀਤ ਸਿੰਘ ਹੋਰਾਂ ਨੂੰ ਉਹ ਏਦਾਂ ਗੱਲ ਕਰ ਰਹੇ ਸਨ ਜਿਵੇਂ ਇਬਾਰਤ ਉਹਨਾਂ ਨੂੰ ਲਿਖ ਕੇ ਦਿੱਤੀ ਗਈ ਹੈ। ਕਿਉਂਕਿ ਜਿਹੜੀ ਗੱਲ ਤੋਂ ਵਿਵਾਦ ਭਖਿਆ ਕਿ ਜਿਹੜੀ ਕੇਂਦਰ ਦੀ ਸਰਕਾਰ ਹੈ ਉਹ EVM ਦੇ ਨਾਲ ਜੁੜੀ ਹੋਈ ਸਰਕਾਰ ਹੈ, ਲੋਕਤੰਤਰ ਦੀ ਸਰਕਾਰ ਨਹੀਂ। ਇਹ ਅਕਾਲੀ ਦਲ ਦੇ ਵੱਲੋਂ ਅਖਵਾਇਆ ਗਿਆ ਕਿ ਅਕਾਲੀ ਦਲ ਦਾ ਜਿਹੜਾ ਤੋੜ ਵਿਛੋੜਾ ਉਹ ਭਾਰਤੀ ਜਨਤਾ ਪਾਰਟੀ ਦੇ ਨਾਲ ਹੋ ਗਿਆ। ਹੁਣ ਇਹ ਸਰਕਾਰ ਤਾਂ 14 ਤੋਂ ਆ ਤੇ 14 ਤੋਂ ਲੈ ਕੇ 20 ਤੱਕ 2 ਮਹੀਨੇ ਪਹਿਲਾਂ ਤੱਕ ਇਹਦਾ ਹਿੱਸਾ ਅਕਾਲੀ ਦਲ ਬਾਦਲ ਸੀ। ਹਰਸਿਮਰਤ ਕੌਰ ਬਾਦਲ ਹੋਰੀ ਉਸੇ ਹੀ EVM ਦੀ ਸਰਕਾਰ ਦੇ ਵਿੱਚ ਜਿਹੜੀ ਲੋਕਤੰਤਰਿਕ ਸਰਕਾਰ ਨਹੀਂ ਜਥੇਦਾਰ ਦੇ ਮੁਤਾਬਕ, ਉਹਦਾ ਉਹ ਪਾਰਟ ਸਨ ਦੀ। ਉਦੋਂ ਤਾਂ ਜਥੇਦਾਰ ਹੋਰਾਂ ਨੇ ਕਦੀ ਇਹ ਗੱਲਾਂ ਜਿਹੜੀਆਂ ਜੀ ਉਹ ਨਹੀਂ ਕੀਤੀਆਂ। ਜਾਂ ਜਿਹੜੀ ਭਰਾ ਮਾਰੂ ਜੰਗ ਸ਼ੁਰੂ ਕਰਾਉਣ ਦੇ ਵਾਸਤੇ ਉਹਨਾਂ ਨੇ ਬਿਆਨ ਦਿੱਤਾ ਕਿ ਜੇ ਕੋਈ ਅੱਗੋਂ ਪਾਲਾ ਲਾਉਂਦਾ ਤੇ ਪਿੰਡਾਂ 'ਚੋਂ ਉੱਠ ਕੇ ਵਹੀਰਾ ਘੱਟ ਕੇ ਅੰਮ੍ਰਿਤਸਰ ਪਹੁੰਚ ਜਾਓ ਤੇ ਉਹਨਾਂ ਨੂੰ ਜਿਹੜਾ ਜੀ ਉਹਨਾਂ ਦੇ ਨਾਲ ਲੜੋ ਝਗੜੋ। ਇਹ ਜਿਹੜੇ ਬਿਆਨ ਨੇ ਇਹਨਾਂ ਨੇ ਵੱਡੀ ਚਰਚਾ ਜਿਹੜੀ ਜੀ ਉਹ ਛੇੜੀ ਹੈ ਕਿ ਡਿਗਰੀਆਂ ਲੈ ਲੈਣਾ ਸਿਆਣਪ ਦੀ ਨਿਸ਼ਾਨੀ ਸ਼ਾਇਦ ਜਿਹੜੀ ਉਹ ਨਹੀਂ ਹੁੰਦੀ।
ਇਹਦੇ ਉੱਤੇ ਜਿਹੜਾ ਭਾਰਤੀ ਜਨਤਾ ਪਾਰਟੀ ਆ ਉਹਦੇ ਕੁਝ ਆਗੂ ਭੜਕੇ ਨੇ, ਜਿਹਦੇ ਵਿੱਚ ਖਾਸ ਤੌਰ ਦੇ ਉੱਤੇ ਇੱਥੇ ਹਰਜੀਤ ਸਿੰਘ ਗਰੇਵਾਲ ਜਿਹੜਾ ਉਹਨੇ ਕੁਝ ਸਖਤ ਟਿੱਪਣੀਆਂ ਜਿਹੜੀਆਂ ਉਹ ਕੀਤੀਆਂ ਨੇ। ਉਹਨੇ ਇੱਥੋਂ ਤੱਕ ਜਿਹੜੀ ਦੀ ਗੱਲ ਕਹੀ ਹਰਜੀਤ ਸਿੰਘ ਗਰੇਵਾਲ ਨੇ ਕਿ ਇਹ ਕਿਸੇ ਦਿਮਾਗੀ ਸੰਤੁਲਨ ਗਵਾ ਚੁੱਕੇ ਵਿਅਕਤੀ ਦੇ ਬਿਆਨ ਹੈ। ਇਹ ਵੀ ਕਿਹਾ ਕਿ 50% ਸਿੱਖ ਤਾਂ ਨੂੰ ਜਥੇਦਾਰੀ ਨਹੀਂ ਮੰਨਦੇ, ਉਹ ਜਿਹੜੇ ਮਤਵਾਜੀ ਜਥੇਦਾਰ ਨੇ ਉਹਨਾਂ ਨੂੰ ਜਥੇਦਾਰ ਮੰਨਦੇ ਆ। ਇਹਦੇ ਤੋਂ ਜਿਹੜਾ ਵੀ ਉਹ ਕੰਮ ਭੜਕਿਆ ਤੇ ਅਕਾਲੀ ਇੱਕ ਆਗੂ ਜਿਹੜਾ ਇਹਨਾਂ ਦਾ ਯੂਥ ਦਾ ਹੈ, ਉਹਦੀ ਵੀਡੀਓ ਮੌਜੂਦ ਆ, ਉਹਦੇ ਵਿੱਚ ਉਹ ਇਹ ਗੱਲ ਕਹਿੰਦਾ ਕਿ ਜਾਂ ਤਾਂ ਗਰੇਵਾਲ ਮੁਆਫੀ ਮੰਗਣ, ਨਹੀਂ ਤਾਂ ਅਸੀਂ ਜਿਹੜਾ ਵੀ ਉਹਨੂੰ ਪੰਜਾਬ ਦੇ ਵਿੱਚ ਕਿਤੇ ਵੰਡ ਨਹੀਂ ਦੇਵਾਂਗੇ, ਉਹਦਾ ਮੂੰਹ ਕਾਲਾ ਕਰ ਦਾਂਗੇ। ਇੱਥੋਂ ਤੱਕ ਇਸ ਤਰ੍ਹਾਂ ਦੇ ਜਿਹੜੇ ਜੀ ਉਹ ਬਿਆਨਬਾਜ਼ੀ ਬਾਦਲ ਦਲ ਤੇ ਭਾਜਪਾ ਦੇ ਵਿਚਾਲੇ ਜਿਹੜੀ ਜੀ ਉਹ ਸ਼ੁਰੂ ਹੋਈ ਹੈ। ਅਕਾਲੀ ਦਲ ਦੇ ਬੁਲਾਰੇ ਜਿਹੜੇ ਚੀਮਾ ਨੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਜਿਸ ਢੰਗ ਦੇ ਨਾਲ ਜਥੇਦਾਰ ਨੇ ਕੌਮ ਨੂੰ ਸੁਚੇਤ ਕੀਤਾ, ਅਕਾਲੀ ਦਲ ਉਹਨਾਂ ਦਾ ਡਟ ਕੇ ਸਮਰਥਨ ਕਰਦਾ, ਕਿਉਂਕਿ ਅਕਾਲੀ ਦਲ ਦੀ ਲਿਖੀ ਹੋਈ ਇਬਾਰਤ ਜਿਹੜੀ ਆ ਉਹ ਉਹਨਾਂ ਨੇ ਪੜ੍ਹੀ ਹੈ। ਇਹ ਵੀ ਕਿਹਾ ਕਿ ਜਥੇਦਾਰ ਵੱਲੋਂ ਦੁਸ਼ਮਣ ਤਾਕਤਾਂ ਤੋਂ ਸੁਚੇਤ ਹੋਣ ਦੇ ਵਾਸਤੇ ਜਿਹੜਾ ਵੀ ਉਹ ਕਿਹਾ ਗਿਆ। ਦੂਜੇ ਪਾਸੇ ਜਿਹੜੀ ਕਾਂਗਰਸ ਹੈ ਉਹਦਾ ਤਾਂ ਇਹਦੇ ਉੱਤੇ ਕੋਈ ਪ੍ਰਤੀਕਰਮ ਜਿਹੜਾ ਵੀ ਉਹ ਨਹੀਂ ਆਇਆ, ਪਰ ਜਿਹੜੀ ਆਮ ਆਦਮੀ ਪਾਰਟੀ ਹੈ ਉਹਦਾ ਕੁਝ ਪ੍ਰਤੀਕਰਮ ਇਹਦੇ ਉੱਤੇ ਜ਼ਰੂਰ ਜਿਹੜਾ ਵੀ ਉਹ ਆਇਆ। ਜਿਹੜੇ MLA ਨੇ ਕੋਟਕਪੂਰਾ ਤੋਂ, ਉਹਨਾਂ ਨੇ ਜਿਹੜਾ ਇਹਦੇ ਉੱਤੇ ਪ੍ਰਤੀਕਰਮ ਦਿੰਦਿਆਂ ਜਿਹੜਾ ਵੀ ਇਹ ਕਿਹਾ ਕਿ ਜਥੇਦਾਰ ਜਿਹੜੇ ਨੇ ਉਹ ਸਾਰੇ ਜਿਹੜੇ ਹੈਗੇ ਨੇ ਵੱਖ-ਵੱਖ ਸਿਆਸੀ ਪਾਰਟੀਆਂ ਉਹਨਾਂ ਦੇ ਤੇ ਸਮੂਹ ਸਿੱਖਾਂ ਦੇ ਜਥੇਦਾਰ ਨੇ, ਨਾ ਕਿ ਉਹ ਅਕਾਲੀ ਦਲ ਬਾਦਲ ਦੇ ਜਥੇਦਾਰ ਨੇ। ਜਿਸ ਕਿਸਮ ਦੇ ਬਿਆਨ ਉਹਨਾਂ ਨੇ ਜਿਹੜੇ ਵੀ ਉਹ ਦਿੱਤੇ, ਉਹ ਸਾਰਾ ਕੁਝ ਉਹਨਾਂ ਦਾ ਜਿਹੜਾ ਇੱਕੋ ਪਾਰਟੀ ਦੇ ਉੱਤੇ ਕੇਂਦਰਿਤ ਜਿਹੜਾ ਵੀ ਉਹ ਰਿਹਾ, ਜਿਹਦੇ ਕਰਕੇ ਇਹ ਮੇਰਾ ਖਿਆਲ ਆਉਂਦੇ ਦਿਨਾਂ ਦੇ ਦੌਰਾਨ ਵੀ ਇਹ ਲੰਮਾ ਸਮਾਂ ਜਿਹੜਾ ਵੀ ਇਸ ਗੱਲ ਦੇ ਉੱਤੇ ਬਹਿਸ ਬਸਈਆ ਜਿਹੜਾ ਵੀ ਉਹ ਚੱਲਦਾ ਰਹੂਗਾ। ਜਿਹੜਾ ਇੰਟੈਲੈਕਚੁਅਲ ਵਰਗ ਹੈ ਉਹਨਾਂ ਦੇ ਵਿੱਚ ਵੀ ਇਹ ਗੱਲ ਜਿਹੜੀ ਚੱਲ ਰਹੀ ਹੈ ਕਿ ਜਦੋਂ ਕਿਸੇ ਜਥੇਦਾਰ ਦੇ ਨਾਲ ਕਾਰਜਕਾਰੀ ਜਥੇਦਾਰ ਜਿਹੜਾ ਉਹ ਲਾਇਆ ਹੋਇਆ, ਇਹ ਇਸੇ ਕਰਕੇ ਲਾ ਕੇ ਰੱਖਿਆ ਆ ਕਿ ਉਹਨੂੰ ਇਹ ਅਹਿਸਾਸ ਰਹੇ ਵੀ ਉਹ ਪੱਕਾ ਜਥੇਦਾਰ ਨਹੀਂ ਹੈ। ਜੇ ਉਹਨੇ ਪੱਕਾ ਜਥੇਦਾਰ ਬਣਨਾ ਤੇ ਉਹਨੂੰ ਜਿਹੜਾ ਵੀ ਉਹ ਚਾਪਲੂਸੀ ਕਰਨੀ ਪਊਗੀ ਉਸ ਪਾਰਟੀ ਦੀ, ਜਿਹਦਾ ਕਿ ਉਹਦੇ ਉੱਤੇ ਜਿਹੜਾ ਵੀ ਉਹ ਕਬਜ਼ਾ। 328 ਸਰੂਪਾਂ ਵਾਲੇ ਮਾਮਲੇ ਦੇ ਉੱਤੇ ਬੇਸ਼ੱਕ ਜਥੇਦਾਰ ਹੋਰੀ ਜਿਹੜਾ ਵੀ ਉਹ ਬੜੇ ਖਿਜੇ ਹੋਏ ਨਜ਼ਰ ਆਏ ਤੇ ਈਸ਼ਰ ਸਿੰਘ ਵਾਲੀ ਰਿਪੋਰਟ ਜਿਹੜੀ ਵੀ ਉਹ ਪੜ੍ਹ ਲਓ। ਹੁਣ ਈਸ਼ਰ ਸਿੰਘ ਅਥਾਰਟੀ ਥੋੜ੍ਹੀ ਹੋ ਗਿਆ ਜੀ, ਤੇ ਜੋ ਕੁਛ ਈਸ਼ਰ ਸਿੰਘ ਨੇ ਲਿਖ ਦਿੱਤਾ ਉਹ ਮੇਟਿਆ ਨਹੀਂ ਜਿਹੜਾ ਉਹ ਜਾ ਸਕਦਾ। ਜਿਹੜੇ ਇਹ ਹੈਰੀਟੇਜ ਸਟਰੀਟ ਆ ਉਹਦੇ ਉੱਤੇ ਲੱਗਿਆ ਧਰਨਾ ਤੇ ਸ਼੍ਰੋਮਣੀ ਕਮੇਟੀ ਦਫ਼ਤਰ ਦੇ ਮੂਹਰੇ ਲੱਗਿਆ ਧਰਨਾ ਜਿਹੜਾ ਵੀ ਉਹ ਨਿਰੰਤਰ ਜਾਰੀ ਆ। ਇਹ ਲੋਕ ਇਹੀ ਮੰਗ ਕਰ ਰਹੇ ਆ ਨਾ ਕਿ 328 ਜਿਹੜੇ ਸਰੂਪ ਨੇ ਉਹਨਾਂ ਜਿਹੜਾ ਵੀ ਉਹ ਦੱਸਿਆ ਜਾਵੇ। ਜਥੇਦਾਰ ਕਹਿੰਦੇ ਕਿ ਇਹ ਬੇਅਦਬੀ ਦਾ ਮਾਮਲਾ ਨਹੀਂਗਾ, ਇਹ ਤਾਂ ਭ੍ਰਿਸ਼ਟਾਚਾਰ ਦਾ ਜਿਹੜਾ ਵੀ ਉਹ ਮਾਮਲਾ ਹੈ। ਜਦੋਂ ਇਹ ਪਤਾ ਹੀ ਨਹੀਂ ਕਿ ਉਹ ਜਿਹੜੇ ਸਰੂਪ ਨੇ ਉਹ ਕਿੱਥੇ ਗਏ। ਇਹ ਬੇਅਦਬੀ ਤਾਂ ਹੋਈ ਸੀਗੀ ਜਿਹੜੀ ਵੀ ਇੱਥੇ ਬੁਰਜ ਦੀਵਾਰ ਸਿੰਘ ਵਾਲਾ ਦੇ ਵਿੱਚ, ਉਦੋਂ ਇਹਨਾਂ ਜਥੇਬੰਦੀਆਂ ਨੇ ਕੀ ਕੀਤਾ। ਜੇ ਭ੍ਰਿਸ਼ਟਾਚਾਰ ਦਾ ਮਾਮਲਾ ਤੇ ਭ੍ਰਿਸ਼ਟਾਚਾਰ ਜਥੇਦਾਰ ਨੇ ਉਹ ਕਿਉਂ ਨਾ ਉਭਾਰਿਆ ਜੀ। ਜਿਹੜਾ ਅਨੰਦਪੁਰ ਸਾਹਿਬ ਦੇ ਵਿੱਚ ਕਰਫਿਊ ਦੇ ਦਿਨਾਂ ਦੇ ਦੌਰਾਨ ਉਹਨਾਂ ਜਿਹੜੀਆਂ ਸਬਜ਼ੀਆਂ ਸੀ ਲੱਖ ਰੁਪਈਏ ਦੀਆਂ ਆਉਂਦੀਆਂ ਰਹੀਆਂ, ਉਹਨਾਂ ਲੋਕਾਂ ਦੇ ਵਾਸਤੇ ਜਿਹੜੇ ਗੁਰਦੁਆਰਿਆਂ ਦੇ ਵਿੱਚ ਜਾ ਹੀ ਨਹੀਂ ਸੀ ਰਹੇ। ਤੇ ਅਜਿਹਾ ਹੀ ਘੁਟਾਲਾ ਜਿਹੜਾ ਸੀਗਾ ਉਹ ਤਲਵੰਡੀ ਸਾਬੋ ਦੇ ਤੱਕ ਤੇ ਵੀ ਉਹਨਾਂ ਦਿਨਾਂ ਦੇ ਦੌਰਾਨ ਜਿਹੜਾ ਹੋਇਆ ਉਹਨਾਂ ਨੂੰ ਦੱਬ ਲਿਆ ਗਿਆ। ਜੇ ਭ੍ਰਿਸ਼ਟਾਚਾਰ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੇ ਨਾਂ ਦੇ ਉੱਤੇ ਜਥੇਦਾਰ ਦੇ ਕਹਿਣ ਦੇ ਮੁਤਾਬਕ ਹੋ ਰਿਹਾ, ਤੇ ਫਿਰ ਤਾਂ ਕੋਈ ਕਸਰ ਜਿਹੜੀ ਕਿਸੇ ਜਗ੍ਹਾ ਦੇ ਕਿਸੇ ਕਿਸਮ ਦੀ ਰਹਿ ਹੀ ਨਹੀਂ ਗਈ। ਜੀ ਬਿਲਕੁਲ, ਕਾਫੀ ਦੇਰ ਤੱਕ ਗੱਲ ਹੋਊਗੀ ਜੀ ਇਸ ਦੀ। ਅੱਗੇ ਗੱਲ ਕਰਦੇ ਹਾਂ ਇਨਸਾਫ ਪਾਰਟੀ ਦੇ ਬੈਂਸ ਭਰਾਵਾਂ ਦੇ ਖਿਲਾਫ ਜੋ ਗੱਲਾਂ ਸਾਹਮਣੇ ਆ ਰਹੀਆਂ ਆ। ਪੀੜਿਤ ਔਰਤ ਨੇ ਕਿਹਾ ਕਿ ਜੇ ਇਨਸਾਫ ਨਾ ਮਿਲਿਆ ਤਾਂ ਮੈਂ ਖੁਦਕੁਸ਼ੀ ਕਰ ਲਾਂਗੀ। ਇਹ ਜਿਹੜਾ ਹੈ ਸਿਆਸੀ ਰੰਗਤ ਵੀ ਜਿਹੜਾ ਜੀ ਉਹ ਲੈਂਦਾ ਜਾ ਰਿਹਾ। ਇਹ ਮਾਮਲਾ ਜਿਹੜਾ ਅਕਾਲੀ ਦਲ ਬਾਦਲ ਹੈ ਉਹ ਇਹਦੇ ਹੱਕ ਦੇ ਵਿੱਚ ਜਿਹੜਾ ਜੀ ਉਹ ਨਿੱਤਰ ਆਇਆ ਔਰ ਇੱਕ ਉਹਨਾਂ ਨੇ ਪ੍ਰੈਸ ਕਾਨਫਰੰਸ ਜਿਹੜੀ ਜੀ ਉਹ ਕੀਤੀ, ਜਿਹਦੇ ਵਿੱਚ ਇਹਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਗਈ। ਮਹਿੰਦਰ ਸਿੰਘ ਗਰੇਵਾਲ, ਸ਼ਰਨਜੀਤ ਸਿੰਘ ਢਿੱਲੋਂ ਇਹ ਕਿਹਾ ਕਿ ਜੇ ਛੇਤੀ ਵਿਧਾਇਕ ਬੈਂਸ ਦੇ ਖਿਲਾਫ ਕੇਸ ਦਰਜ ਨਾ ਜਿਹੜਾ ਜੀ ਉਹ ਕੀਤਾ ਗਿਆ ਤੇ ਇਸ ਔਰਤ ਨੂੰ ਇਨਸਾਫ ਦਿਵਾਉਣ ਦੇ ਵਾਸਤੇ ਸੰਘਰਸ਼ ਕੀਤਾ ਜਿਹੜਾ ਜਾਊਗਾ। ਇਹ ਵੀ ਕਿਹਾ ਕਿ ਸਿਮਰਜੀਤ ਸਿੰਘ ਬੈਂਸ ਕਾਂਗਰਸ ਦੇ ਜਿਹੜੇ ਕੈਬਨਿਟ ਮੰਤਰੀ ਨੇ ਭਾਰਤ ਭੂਸ਼ਣ ਆਸ਼ੂ ਦੇ ਕਰੀਬੀ ਦੋਸਤ ਨੇ, ਜਿਹਦੇ ਕਰਕੇ ਉਹਨਾਂ ਦੇ ਖਿਲਾਫ
ਕੇਸ ਦਰਜ ਨਹੀਂ ਕੀਤਾ ਜਿਹੜਾ ਜੀ ਉਹ ਗਿਆ। ਅਕਾਲੀ ਆਗੂ ਹਰੀਸ਼ ਰਾਏ ਢਾਡਾ ਤੇ ਹੋਰ ਜਿਹੜੇ ਸੀਗੇ ਜੀ ਉਹਨਾਂ ਨੇ ਵੀ ਇੱਥੇ ਕਾਰਵਾਈ ਜਿਹੜੀ ਜੀ ਉਹ ਮੰਗੀ। ਜਿਹੜੀ ਲੋਕ ਇਨਸਾਫ ਪਾਰਟੀ ਹੈ ਜੀ ਉਹਨੇ ਇੱਥੇ ਪਟਿਆਲੇ ਦੇ ਵਿੱਚ ਆ ਕੇ ਪ੍ਰੈਸ ਕਾਨਫਰੰਸ ਜਿਹੜੀ ਕੀਤੀ ਤੇ ਇਹ ਕਿਹਾ ਕਿ ਅਮਰਿੰਦਰ ਸਿੰਘ ਦੇ OSD ਨੇ ਜਿਹੜੇ ਅੰਕਿਤ ਬਾਂਸਲ ਉਹਦੇ ਕਹਿਣ ਦੇ ਉੱਤੇ ਇਸ ਔਰਤ ਨੇ ਸਿਮਰਜੀਤ ਸਿੰਘ ਬੈਂਸ ਦੇ ਖਿਲਾਫ ਗੈਰ ਇਖਲਾਕੀ ਦੋਸ਼ ਜਿਹੜੇ ਆ ਉਹ ਲਾਏ ਨੇ। ਇਹ ਕਹਿਤਾ ਕਿ ਆਉਂਦੇ ਦਿਨਾਂ ਦੇ ਦੌਰਾਨ ਉਹ ਇਹਦੇ ਸੰਬੰਧੀ ਜਿਹੜਾ ਪੱਖ ਲੋਕਾਂ ਦੇ ਸਾਹਮਣੇ ਰੱਖਣਗੇ। ਦੂਜੇ ਪਾਸੇ ਜਿਹੜੀ ਇਹ ਔਰਤ ਹੈ ਜਿਹਨੇ ਇਹ ਦੋਸ਼ ਲਾਏ ਨੇ ਕਥਿਤ ਰੂਪ ਦੇ ਵਿੱਚ ਸਿਮਰਜੀਤ ਸਿੰਘ ਬੈਂਸ ਦੇ ਉੱਤੇ, ਇਹ ਕਿਹਾ ਕਿ ਜੇ ਉਹਨੂੰ ਇਨਸਾਫ ਨਹੀਂ ਮਿਲਦਾ ਤਾਂ ਉਹਨੂੰ ਖੁਦਕੁਸ਼ੀ ਕਰਨੀ ਪਊਗੀ, ਜਿਹਦੀ ਜ਼ਿੰਮੇਵਾਰੀ ਸਿਮਰਜੀਤ ਸਿੰਘ ਬੈਂਸ ਦੀ ਹੋਊਗੀ। ਉਹਨੇ ਪ੍ਰੈਸ ਕਾਨਫਰੰਸ ਕੀਤੀ ਜਿਹਦੇ ਵਿੱਚ ਉਹਨੇ ਇਹ ਗੱਲ ਕਹੀ ਕਿ ਉਹਨੇ ਵਿਧਾਇਕ ਦੇ ਖਿਲਾਫ ਸ਼ਿਕਾਇਤ ਕੀਤੀ ਸੀ ਤੇ ਉਸ ਤੋਂ ਬਾਅਦ ਉਹਨੂੰ ਫੋਨ ਦੇ ਉੱਤੇ ਮੈਸੇਜ ਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ। ਉਹਨੇ ਇਹ ਵੀ ਕਿਹਾ ਕਿ ਉਹਨੇ ਕਾਫੀ ਸਮਾਂ ਆਪਣੇ ਦੋਵਾਂ ਮੁੰਡਿਆਂ ਤੋਂ ਇਹ ਗੱਲ ਲੁਕੋ ਕੇ ਰੱਖੀ ਸੀਗੀ, ਪਰ ਹੁਣ ਜਦੋਂ ਸਾਰਾ ਕੁਝ ਸਾਹਮਣੇ ਆ ਗਿਆ ਤੇ ਉਹਦੇ ਜਿਹੜੇ ਮੁੰਡੇ ਨੇ ਉਹ ਵੀ ਉਹਦਾ ਸਾਥ ਦੇ ਰਹੇ ਨੇ। ਉਹ ਕਹਿੰਦੀ ਹੈ ਕਿ ਉਹਦੇ ਪਿਓ ਦੇ ਉੱਤੇ ਵੀ ਸਮਝੌਤੇ ਲਈ ਦਬਾਅ ਪਾਇਆ ਜਾ ਰਿਹਾ। ਵਿਧਾਇਕ ਬੈਂਸ ਦਾ ਜਿਹੜਾ ਭਰਾ ਉਹਦੇ ਭਰਾ ਦੇ ਕੋਲੇ ਜਾ ਕੇ ਪੂਰਾ ਮਕਾਨ ਉਹਦੇ ਨਾਂ ਦੇ ਉੱਤੇ ਕਰਨ ਦੀ ਗੱਲ ਕਹਿ ਰਿਹਾ। ਉਹ ਕਹਿੰਦੀ ਕਿ ਉਹ ਸਮਝੌਤਾ ਜਿਹੜਾ ਉਹ ਨਹੀਂ ਕਰੂਗੀ। ਉਹਨੇ ਇਹ ਵੀ ਕਿਹਾ ਕਿ ਜਿਹੜੇ ਅਧਿਕਾਰੀ ਨੇ ਉਹਨਾਂ ਨੇ ਸਾਰੀ ਜਾਣਕਾਰੀ ਉਹ ਤੋਂ ਲੈ ਲਈ ਆ, ਉਹਦਾ ਫੋਨ ਵੀ ਸਕੈਨ ਕੀਤਾ ਗਿਆ, WhatsApp ਦੇ ਜਿਹੜੇ ਸਬੂਤ ਨੇ ਉਹ ਵੀ ਪੁਲਿਸ ਨੂੰ ਦਿੱਤੇ ਗਏ ਆ। ਉਹਨੂੰ ਇਹ ਪੁੱਛਿਆ ਗਿਆ ਕਿ ਉਹ ਹੁਣ ਕਿਉਂ ਬੋਲੀ, ਪਹਿਲਾਂ ਕਿਉਂ ਨਹੀਂ ਜਿਹੜਾ ਜੀ ਉਹ ਬੋਲੀ, ਤਾਂ ਉਹ ਇਹ ਕਹਿੰਦੀ ਕਿ ਉਹਦੇ ਕੋਲੇ ਬੱਚਿਆਂ ਦੀ ਸੇਵਿੰਗ ਸੀਗੀ ਜਿਹਦੇ ਨਾਲ ਉਹ ਗੁਜ਼ਾਰਾ ਕਰਦੀ ਰਹੀ। ਜਦੋਂ ਉਹ ਹੁਣ ਸਾਰੇ ਮੁੱਕ ਗਏ ਤੇ ਉਸ ਚਫੇਰਿਓਂ ਜਿਹੜਾ ਉਹ ਘਿਰ ਗਈ। ਉਹਨੂੰ ਵਾਅਦਾ ਇਹ ਕੀਤਾ ਗਿਆ ਸੀਗਾ ਕਿ ਪੈਸੇ ਜਿਹੜੇ ਉਹਨੂੰ ਮਿਲ ਜਾਣਗੇ ਜਿਹੜਾ ਉਹਨੇ ਵੇਚਿਆ ਸੀਗਾ ਪਲਾਟ, ਪਰ ਉਹ ਕਹਿੰਦੀ ਕਿ ਜਿਹੜਾ ਡੀਲਰ ਸੀ ਉਹਨੇ ਇਹ ਗੱਲ ਦੱਸੀ ਕਿ ਬੈਂਸ ਨੇ ਜਾਣ-ਬੁੱਝ ਕੇ ਇਹ ਪੈਸੇ ਰੋਕੇ ਹੋਏ ਸੀਗੇ ਜੋ ਇਹ ਔਰਤ ਜਿਹੜੀ ਹੈ ਜੀ ਕਹਿ ਰਹੀ ਹੈ। ਔਰ ਉਧਰ ਸਿਮਰਜੀਤ ਸਿੰਘ ਬੈਂਸ ਨੇ ਜਿਹੜੀ ਦੀ ਇਹ ਗੱਲ ਕਹੀ ਹੈ ਕਿ ਇਹ ਦੋਸ਼ ਝੂਠੇ ਆ ਤੇ ਉਹ ਜਾਂਚ ਏਜੰਸੀ ਦੇ ਨਾਲ ਸਹਿਯੋਗ ਕਰਨਗੇ ਤੇ ਪੜਤਾਲ ਦੇ ਵਿੱਚ ਸ਼ਾਮਲ ਹੋਣਗੇ। ਇਹ ਵੀ ਕਿਹਾ ਕਿ ਬੀਬੀ ਜਿਹੜੀ ਉਹ ਗੁੰਮਰਾਹ ਹੋ ਗਈ ਆ ਤੇ ਉਹਦਾ ਝੂਠ ਸਾਰੇ ਮਹੱਲੇ ਵਾਲੇ ਜਾਣਦੇ ਆ। ਇਹ ਮਾਮਲਾ ਜਿਹੜਾ ਦੀ ਜਿਵੇਂ ਮੈਂ ਸਟਾਰਟਿੰਗ 'ਚ ਕਿਹਾ ਕਿ ਇਹ ਸਿਆਸੀ ਜ਼ਿਆਦਾ ਇਸ ਵੇਲੇ ਜਿਹੜਾ ਜੀ ਉਹ ਹੁੰਦਾ ਜਾ ਰਿਹਾ। ਔਰ ਜਿਹੜੇ ਸਿਮਰਜੀਤ ਬੈਂਸ ਨੇ ਉਹਦੇ ਖਿਲਾਫ ਮਾਮਲੇ ਤਾਂ ਪਹਿਲਾਂ ਵੀ ਕਈ ਜਿਹੜੇ ਜੀ ਉਹ ਦਰਜ ਨੇ, ਉਹ ਥੋੜੇ ਡਿਫਰੈਂਟ ਟਾਈਪ ਦੇ ਨੇ, ਪਰ ਕਿਸੇ ਵੀ ਮਾਮਲੇ ਦੇ ਵਿੱਚ ਅਜੇ ਤੱਕ ਸਿਮਰਜੀਤ ਸਿੰਘ ਬੈਂਸ ਦੇ ਖਿਲਾਫ ਕਾਰਵਾਈ ਨਹੀਂ ਜਿਹੜਾ ਜੀ ਹੋਈ। ਇਹ ਕਿਹਾ ਜਾਂਦਾ ਜੀ ਕਿ ਉਹਨਾਂ ਦੀ ਜਿਹੜੀ ਸਰਕਾਰ ਦੇ ਨਾਲ ਸੰਗਠਨ ਅੰਦਰ ਹੈਗੀ ਕੁਝ ਮੰਤਰੀਆਂ ਦੇ ਨਾਲ, ਉਹਦੇ ਕਰਕੇ ਉਹਨਾਂ ਦੇ ਉੱਤੇ ਕਿਸੇ ਕਿਸਮ ਦੀ ਕਾਰਵਾਈ ਜਿਹੜੀ ਉਹ ਨਹੀਂ ਹੁੰਦੀ। ਹੁਣ ਜੇ ਕਿਸੇ ਆਮ ਵਿਅਕਤੀ ਦੇ ਖਿਲਾਫ ਅਜਿਹੀ ਸ਼ਿਕਾਇਤ ਆਈ ਹੁੰਦੀ ਤੇ ਪੁਲਿਸ ਜਿਹੜੀ ਸੀ ਉਹ ਇਨਵੈਸਟੀਗੇਸ਼ਨ ਕਰਦੀ, ਇਹ ਜਿਹੜਾ ਜੀ ਉਹ ਵੱਡਾ ਸਵਾਲ ਹੈ, ਸ਼ਾਇਦ ਨਹੀਂ। ਬਿਲਕੁਲ ਜੀ, ਕਾਫੀ ਮੱਗਿਆ ਹੋਇਆ ਇਹ ਹੁਣ ਇਸ ਵੇਲੇ ਸੋਸ਼ਲ ਮੀਡੀਆ 'ਤੇ ਤਾਂ ਬਹੁਤ ਜ਼ਿਆਦਾ ਆ। ਅੱਗੇ ਗੱਲ ਕਰਦੇ ਹੈਗੇ ਆ ਝੋਨੇ ਦੀ ਖਰੀਦ 'ਤੇ, ਜਿਹੜੀ ਆਪਾਂ ਖਬਰ ਵੀ ਕੀਤੀ ਸੀਗੀ। ਹੁਣ ਉਸ ਮਾਮਲੇ 'ਤੇ ਸਰਕਾਰ ਨੇ ਯੂ ਟਰਨ ਮਾਰਿਆ। ਕੁਝ ਇੱਕ ਤਾਂ ਜਿਹੜੀ ਗੱਲ ਪਿਛਲੇ ਲੰਮੇ ਸਮੇਂ ਤੋਂ ਕਰਦੇ ਰਹੇ ਹਾਂ ਕਿ ਵੱਡੇ ਟਰਾਲੇ ਜਿਹੜੇ ਨੇ ਉਹ ਭਰ ਭਰ ਕੇ ਦੂਜੇ ਸੂਬਿਆਂ ਤੋਂ ਕਿਵੇਂ ਇੱਥੇ ਪੰਜਾਬ ਦੇ ਵਿੱਚ ਆ ਰਹੇ ਨੇ, ਰਗੜਾ ਕਿਵੇਂ ਕਿਸਾਨਾਂ ਨੂੰ ਜਿਹੜਾ ਜੀ ਉਹ ਲੱਗ ਰਿਹਾ। ਸਸਤਾ ਝੋਨਾ ਉੱਤਰ ਪ੍ਰਦੇਸ਼ ਦੀਆਂ ਮੰਡੀਆਂ ਤੋਂ ਖਰੀਦ ਕੇ 1000 ਰੁਪਏ ਸਸਤਾ ਇੱਥੇ ਜਿਹੜੀ MSP ਹੈ ਉਸ ਰੇਟ ਦੇ ਉੱਤੇ ਉਹਨੂੰ ਵੇਚਿਆ ਜਾ ਰਿਹਾ। ਇਹਦੇ ਵਿੱਚ ਅਧਿਕਾਰੀਆਂ ਦੀ ਮਿਲੀ ਭੁਗਤ ਹੈ, ਇਹਦੇ ਵਿੱਚ ਸਿਆਸਤਦਾਨਾਂ ਦੀ ਮਿਲੀ ਭੁਗਤ ਹੈ। ਮਿਲ ਕੇ ਇਹ ਝੋਨਾ ਜਿਹੜਾ ਜੀ ਉਹਨਾਂ ਮੰਡੀਆਂ ਤੋਂ ਲਿਆਂਦਾ ਜਾ ਰਿਹਾ। ਇਹ ਕਿਹਾ ਗਿਆ ਦੇਖੋ ਝੋਨੇ ਦੇ ਹੇਠ ਰਕਬਾ ਤਾਂ ਘਟ ਗਿਆ, ਜਦੋਂ ਕਿ ਇਹ ਕਿਹਾ ਕਿ ਜਿਹੜੇ ਝੋਨਾ ਟੋਟਲ ਹੈ ਉਹ 26% ਉਹਦਾ ਝਾੜ ਵੱਧ ਗਿਆ। ਹੁਣ 26% ਝਾੜ ਵਧਣਾ ਕੋਈ ਛੋਟੀ ਮੋਟੀ ਗੱਲ ਥੋੜੀ ਹੈ। ਕਿਹੜੀ ਖਾਦ ਕਿਸਾਨਾਂ ਨੇ ਜਿਹੜੀ ਪਾਤੀ ਜਿਹਦੇ ਨਾਲ 26% ਝਾੜ ਵੱਧ ਗਿਆ, ਕਿਹੜੀ ਦਵਾਈ ਪਾਤੀ, ਕਿਹੜੇ ਇੰਨੇ ਜ਼ਿਆਦਾ ਮੀਂਹ ਜਿਹੜੇ ਉਹ ਪੈ ਗਏ ਕਿ ਇਹ ਝੋਨਾ ਇੰਨਾ ਜ਼ਿਆਦਾ ਵੱਧ ਗਿਆ। ਅਸਲ 'ਚ ਕੀ ਹੈ ਕਿ ਇਹ ਜਿਹੜੀ ਕਾਰਵਾਈ ਆ ਪਿਛਲੇ ਲੰਬੇ ਸਾਲਾਂ ਤੋਂ ਚੱਲਦੀ ਹੈ, ਮੋਟਾ ਪੈਸਾ ਇਹਨਾਂ ਦੇ ਵੱਲੋਂ ਬਣਾਇਆ ਜਾਂਦਾ। ਕਿਸਾਨ ਇਸ ਵਾਰੀ ਮੋਰਚੇ ਤੇ ਬੈਠੇ ਸੀ, ਜਦੋਂ ਟਰੱਕ ਘਿਰੇ ਤੇ ਫਿਰ ਘਿਰਨੇ ਸ਼ੁਰੂ ਹੋ ਗਏ। ਟਰੱਕ ਜਿਹੜੇ ਸੀਗੇ ਜੀ, ਕਿੰਨੇ ਟਰੱਕ ਕਿਸਾਨਾਂ ਨੇ ਇੱਥੇ ਫੜੇ। ਉਹ ਕਾਗਜ਼ਾਂ ਦੇ ਵਿੱਚ ਇਹ ਕਹਿ ਦਿੱਤਾ ਜਾਂਦਾ ਜੀ ਕਿ ਇੱਥੇ ਝੋਨੇ ਦੀ ਬੰਪਰ ਫਸਲ ਜਿਹੜੀ ਉਹ ਹੋ ਗਈ ਆ। ਉਹ ਬੰਪਰ ਫਸਲ ਕੋਈ ਨਹੀਂ ਹੁੰਦੀ ਜੀ, ਉਹ ਤਾਂ ਦੂਜੇ ਸੂਬਿਆਂ ਦੀਆਂ ਮੰਡੀਆਂ ਤੋਂ ਲਿਆ ਕੇ ਝੋਨਾ ਸੁੱਟਿਆ ਜਾ ਰਿਹਾ।
ਅਤੇ ਜਦੋਂ ਉਹ ਝੋਨਾ ਸੁੱਟਿਆ ਗਿਆ ਮੰਡੀਆਂ ਦੇ ਵਿੱਚ ਲਿਆ ਕੇ ਤੇ ਸਰਕਾਰ ਨੇ ਖਰੀਦ ਲਿਆ। ਹੁਣ ਪਿਛਲੇ ਦਿਨੀ ਸਰਕਾਰ ਨੇ ਹੱਥ ਜਿਹੜੇ ਖੜੇ ਕਰਤੇ ਤੇ ਮੇਨ ਜਿਹੜੇ ਕੇਂਦਰ ਸੀਗੇ ਝੋਨੇ ਦੇ ਉਹ ਬੰਦ ਕਰਤੇ ਔਰ ਇਹ ਕਿਹਾ ਕਿ ਹੁਣ ਮੇਨ ਕੇਂਦਰ ਬੰਦ ਰਹਿਣਗੇ, ਜਿਹੜੇ 15 ਤੋਂ 20 ਕਿਲੋਮੀਟਰ ਦੂਰ ਤੱਕ ਜਿਹੜੇ ਪੈਂਦੇ ਨੇ ਕਿਸਾਨਾਂ ਨੂੰ ਉੱਥੇ ਜਾ ਕੇ ਝੋਨਾ ਇਹਨਾਂ ਨੂੰ ਜਿਹੜਾ ਵੀ ਉਹ ਵੇਚਣਾ ਪਊਗਾ। ਕੇਂਦਰ ਸਰਕਾਰ ਦੇ ਵੱਲੋਂ ਸੂਬੇ ਦੇ ਵਿੱਚ ਝੋਨੇ ਦੀ ਖਰੀਦ 1 ਅਕਤੂਬਰ ਤੋਂ 30 ਨਵੰਬਰ ਤੱਕ ਜਿਹੜੀ ਵੀ ਉਹ ਕੀਤੀ ਜਾਂਦੀ ਹੈ। ਐਤਕੀ ਝੋਨੇ ਦੇ ਵਧੇ ਝਾੜ ਤੇ ਖਰੀਦ ਕੇਂਦਰਾਂ ਦੇ ਵਿੱਚ ਵੱਡੀ ਗਿਣਤੀ ਝੋਨਾ ਪਹੁੰਚਣ ਕਰਕੇ ਪੰਜਾਬ ਸਰਕਾਰ ਨੇ ਝੋਨੇ ਦੀ ਖਰੀਦ 16 ਨਵੰਬਰ ਨੂੰ ਬੰਦ ਕਰਤੀ। ਜਦੋਂ ਪੰਜਾਬ ਦੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੂੰ ਇਹਦੀ ਸੂਹ ਜਿਹੜੀ ਦੀ ਉਹ ਮਿਲੀ ਤੇ ਉਹਨਾਂ ਨੇ ਕਿਸਾਨਾਂ ਨੂੰ ਪੇਂਡੂ ਖਰੀਦ ਕੇਂਦਰਾਂ 'ਚ ਝੋਨਾ ਲਿਆਉਣ ਦਾ ਸੱਦਾ ਜਿਹੜਾ ਵੀ ਉਹ ਦੇ ਦਿੱਤਾ। ਇਹ ਕਿਹਾ ਗਿਆ ਕਿ ਅਜੇ ਵੀ ਸੈਂਕੜੇ ਖਰੀਦ ਕੇਂਦਰਾਂ ਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਝੋਨਾ ਪਿਆ ਔਰ ਬਹੁਤੇ ਪਿੰਡਾਂ ਦੇ ਵਿੱਚ ਝੋਨੇ ਦੀ ਫਸਲ ਅਜੇ ਖੇਤਾਂ ਦੇ ਵਿੱਚ ਜਿਹੜੀ ਆ ਉਹ ਖੜੀ ਆ, ਜਿਹਨੂੰ ਵੇਚਣ ਦੇ ਵਾਸਤੇ ਖਰੀਦ ਸੈਂਟਰਾਂ ਦੇ ਵਿੱਚ ਜਿਹੜਾ ਉਹ ਲਿਆਂਦਾ ਜਾਊਗਾ। ਹੁਣ 48 ਘੰਟਿਆਂ ਦੇ ਵਿੱਚ ਸਰਕਾਰ ਜਿਹੜੀ ਉਹ ਘਿਰ ਗਈ ਔਰ ਜਦੋਂ ਸਰਕਾਰ ਘਿਰੀ ਕਿਉਂਕਿ ਇੱਕ ਪਾਸੇ ਤਾਂ ਬੋਰਡ ਤੁਸੀਂ ਲਾ ਕੇ ਬੈਠੇ ਹੋ ਕਿਸਾਨ ਖੁਸ਼ਹਾਲ ਪੰਜਾਬ ਖੁਸ਼ਹਾਲ, ਪੰਜਾਬ ਸਰਕਾਰ ਕਿਸਾਨਾਂ ਦੇ ਨਾਲ, ਵੱਡੇ ਵੱਡੇ ਬੋਰਡ ਜਿਹੜੇ ਵੀ ਲੱਗੇ ਆ। ਜਦੋਂ ਇਹਦੇ ਜਿਹੜਾ ਜੀ ਉਹ ਘਿਰੀ ਤੇ 48 ਘੰਟਿਆਂ ਦੇ ਵਿੱਚ ਇਹਨਾਂ ਨੇ ਯੂ ਟਰਨ ਲੈ ਲਿਆ ਔਰ ਹੁਣ ਫਿਰ ਮੁੜ ਕੇ ਖਰੀਦ ਕੇਂਦਰਾਂ ਦੇ ਵਿੱਚ ਝੋਨਾ ਜਿਹੜਾ ਜੀ ਉਹਦੀ ਖਰੀਦ ਸ਼ੁਰੂ ਕਰ ਦਿੱਤੀ ਹੈ। 30 ਤਰੀਕ ਤੱਕ ਤਾਂ ਕੇਂਦਰ ਦੀ ਸਰਕਾਰ ਜਿਹੜੀ ਜੀ ਉਹ ਖਰੀਦ ਕਰਦੀ ਹੈ। ਪਰ ਸਵਾਲ ਇਹ ਆ ਕਿ ਕਿਉਂ ਇਹ ਬੰਦ ਕੀਤੀ ਗਈ? ਕਿਉਂਕਿ ਜਿੰਨੇ ਲਿਮਿਟ ਹੁੰਦੀ ਹੈ ਜਿਹੜੀ ਜਿੰਨਾ ਪੈਸਾ ਸੈਂਟਰ ਦੀ ਸਰਕਾਰ ਦਾ ਹੁੰਦਾ, ਜਿਹੜਾ ਅਸਲ ਤੇ ਰੌਲਾ ਚੱਲ ਰਿਹਾ ਉਹ ਪੈਸਾ ਲੱਗ ਗਿਆ। ਪੰਜਾਬ ਸਰਕਾਰ ਦੇ ਪੱਲੇ ਤਾਂ ਕੁਛ ਹੈ ਨਹੀਂ ਗਾ ਜੀ ਜਿਹੜਾ ਇਹ ਆਪਣੇ ਤੌਰ ਦੇ ਉੱਤੇ ਝੋਨਾ ਜਿਹੜਾ ਉਹ ਖਰੀਦ ਸਕੇ ਜਾਂ ਅੱਗੋਂ ਉਹਨੂੰ ਵੇਚ ਸਕੇ। ਉੱਥੇ ਬੈਠੇ ਆ ਇਹਨਾਂ ਦੇ ਮੰਤਰੀ, ਜਿਹੜੀਆਂ ਚੈਟ ਵੀ ਪਹਿਲਾਂ ਉਦੋਂ ਵਾਇਰਲ ਹੋਈਆਂ ਸੀਗੀਆਂ, ਜਿਹੜੇ ਦੂਜੀਆਂ ਮੰਡੀਆਂ ਚੋਂ ਲਿਆ ਕੇ 800 ਤੋਂ ਲੈ ਕੇ 900,000 ਰੁਪਈਆ ਪਰ ਕੁਇੰਟਲ ਤਕਰੀਬਨ ਜਿਹੜਾ ਉਹ ਕਮਾ ਰਹੇ ਆ ਦੂਜੇ ਸੂਬਿਆਂ ਤੋਂ ਲਿਆ ਕੇ, ਉੱਥੋਂ ਇੱਥੇ ਜਿਹੜਾ ਵੀ ਉਹ ਸੁੱਟੀ ਜਾ ਰਹੇ ਆ। ਪਰ ਸਰਕਾਰ ਨੂੰ ਵਾਪਸ ਜਿਹੜਾ ਵੀ ਉਹ ਮੁੜਨਾ ਪੈ ਗਿਆ ਜੀ। ਤੇ ਅੱਗੇ ਗੱਲ ਕਰਦੇ ਹਾਂ ਬਿਹਾਰ ਦੇ ਵਿੱਚ ਜੋ ਚੋਣਾਂ ਹੋ ਕੇ ਹਟੀਆਂ ਆ, ਉੱਥੇ ਕਾਂਗਰਸ ਦੀ ਜੋ ਮਾੜੀ ਕਾਰਗੁਜ਼ਾਰੀ ਰਹੀ ਆ ਤੇ ਉਸ ਦੇ ਲਈ ਜਿਹੜੇ ਕਾਂਗਰਸੀ ਆ ਉਹ ਇਕਜੁੱਟ ਹੋਣ ਲੱਗੇ। ਦੇਖੋ ਜਿਹੜੀ ਕਾਂਗਰਸ ਆ ਉਹਦੀ ਹਾਲਤ ਪਤਲੀ ਕਿਸੇ ਨੇ ਨਹੀਂ ਕੀਤੀ, ਉਹ ਆਪ ਹੀ ਜਿਹੜੀ ਵੀ ਉਹ ਕੀਤੀ ਹੈ ਕਿਉਂਕਿ ਲੀਡਰ ਦੀ ਅਗਵਾਈ ਹੈ ਨਹੀਂ ਗੀ। ਇਹ ਈ ਨੇਤਾ ਨੇ ਰਾਹੁਲ ਗਾਂਧੀ ਹੋਈ ਤੇ ਟਵੀਟ ਕਰਤਾ, ਜ਼ਿੰਮੇਵਾਰੀ ਜਿਹੜੀ ਵੀ ਉਹ ਖਤਮ ਹੋ ਗਈ। ਜਦੋਂ ਸਿਰ ਧੜ ਦੀ ਬਾਜੀ ਲੱਗੀ ਹੋਈ ਸੀ ਬਿਹਾਰ ਦੇ ਵਿੱਚ ਲਾਸਟ ਦਿਨਾਂ ਦੇ ਵਿੱਚ ਉਹ ਪਹਾੜਾਂ ਤੇ ਚੜ੍ਹ ਗਏ ਆਰਾਮ ਫਰਮਾਉਣ ਦੇ ਵਾਸਤੇ, ਪਤਾ ਨਹੀਂ ਕਿੱਥੇ ਤੋਂ ਜਿਹੜਾ ਹੌਲੀ ਹੌਲੀ ਇਹ ਸੁਗਬਗਾਹਟ ਜਿਹੜੀ ਉਹ ਚਲਦੀ ਹੁਣ ਬਾਹਰ ਨਿਕਲਣੀ ਸ਼ੁਰੂ ਹੋ ਗਈ। ਕਪਿਲ ਸਿੱਬਲ ਨੇ ਜਿਹੜਾ ਜੀ ਇਹ ਮਾਮਲਾ ਉਠਾਇਆ। ਅਸਲ 'ਚ ਅਗਸਤ ਦੇ ਵਿੱਚ ਚਿੱਠੀ ਲਿਖਣ ਵਾਲੇ ਜਿਹੜੇ ਇਹ ਆਗੂ ਸੀਗੇ ਜਿਨ੍ਹਾਂ ਦੀ ਗਿਣਤੀ 2 ਦਰਜਨ ਦੇ ਕਰੀਬ ਸੀ, ਉਹਨਾਂ ਨੂੰ ਕਾਂਗਰਸ ਨੇ ਖੁੱਡੇ ਲਾਈਨ ਲਾਉਣਾ ਸ਼ੁਰੂ ਕਰਤਾ ਜੀ। ਹੁਣ ਉਹਨਾਂ ਨੂੰ ਮੌਕਾ ਫੇਰ ਮਿਲਿਆ ਬੋਲਣ ਦਾ ਔਰ ਉਹਨਾਂ ਨੇ ਇਹ ਗੱਲ ਜਿਹੜੀ ਵੀ ਕਹੀ ਕਿ ਪਾਰਟੀ 'ਚ ਮੁੱਦਾ ਉਠਾਉਣ ਦਾ ਕੋਈ ਮੰਚ ਹੀ ਹੈ ਨਹੀਂ ਗਾ, ਤਾਂ ਕਰਕੇ ਉਹਨਾਂ ਨੂੰ ਜਨਤਕ ਤੌਰ ਤੇ ਬਿਆਨ ਦੇਣੇ ਪੈ ਰਹੇ। ਉਹ ਕਹਿੰਦੇ ਪਾਰਟੀ ਨੇ 2019 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਹੋਈ ਹਾਰ ਤੋਂ ਬਾਅਦ ਕੋਈ ਮੰਥਨ ਨਹੀਂ ਕੀਤਾ। ਬਿਹਾਰ ਦੇ ਵਿੱਚ ਹੋਈ ਬੁਰੇ ਤਰੀਕੇ ਦੀ ਹਾਰ ਤੋਂ ਬਾਅਦ ਕਾਂਗਰਸ ਨੇ ਕੋਈ ਮੰਥਨ ਨਹੀਂ ਕੀਤਾ। ਤੇ ਜਦੋਂ ਕੋਈ ਪਲੇਟਫਾਰਮ ਵੀ ਪ੍ਰੋਵਾਈਡ ਨਹੀਂ ਕੀਤਾ ਜਾ ਰਿਹਾ ਜਿਹੜੀ ਮੀਟਿੰਗ ਦੇ ਵਿੱਚ ਆ ਕੇ ਅਸੀਂ ਦੱਸੀਏ ਕਿ ਕਾਂਗਰਸ ਕਿਵੇਂ ਖੁਰ ਰਹੀ ਆ, ਤੇ ਫਿਰ ਜਨਤਕ ਤੌਰ ਦੇ ਉੱਤੇ ਸਾਨੂੰ ਇਹ ਬਿਆਨਬਾਜ਼ੀ ਜਿਹੜੀ ਵੀ ਉਹ ਕਰਨੀ ਪੈ ਰਹੀ ਹੈ। ਇਹ ਕਿਹਾ ਕਿ ਪਾਰਟੀ ਨੂੰ ਸੂਝਵਾਨ ਲੀਡਰਸ਼ਿਪ ਦੀ ਲੋੜ ਹੈ ਤਾਂ ਕਿ ਸਪਸ਼ਟ ਫੈਸਲੇ ਲੈ ਕੇ ਪਾਰਟੀ ਨੂੰ ਅੱਗੇ ਲਿਜਾਇਆ ਜਾ ਸਕੇ। ਕਪਿਲ ਸਿੱਬਲ ਜਿਹੜੇ ਉਹਨੇ ਇਹ ਗੱਲ ਕਹੀ ਹੈ ਕਿ ਪਾਰਟੀ ਅੰਦਰ ਤਜਰਬੇਕਾਰ ਆਗੂ ਨੇ ਜਿਹੜੇ ਸਿਆਸੀ ਹਾਲਾਤ ਨੂੰ ਸਮਝ ਕੇ ਲੋਕਾਂ ਤੱਕ ਪਹੁੰਚਾ ਸਕਦੇ ਆ। 23 ਆਗੂਆਂ ਦਾ ਗੁੱਟ ਇੱਕ ਵਾਰੀ ਫੇਰ ਜਿਹੜਾ ਵੀ ਉਹ ਚਰਚਾ ਦੇ ਵਿੱਚ ਹੈ ਔਰ ਅੰਦਰੂਨੀ ਸੰਕਟ ਦਾ ਮੁੱਦਾ ਇੱਕ ਵਾਰੀ ਫੇਰ ਸੁਰਖੀਆਂ ਦੇ ਵਿੱਚ ਜਿਹੜਾ ਵੀ ਉਹ ਆ ਗਿਆ। ਇੱਕ ਕਾਂਗਰਸੀ ਆਗੂ ਜਿਹੜਾ ਕਿ ਕਹਿੰਦਾ ਕਿ ਇਹ ਲੜਾਈ ਕੋਈ ਬਗਾਵਤ ਨਹੀਂ, ਸਗੋਂ ਪਾਰਟੀ ਨੂੰ ਮੁੜ ਕੇ ਪੈਰਾਂ ਦੇ ਉੱਤੇ ਖੜਾ ਕਰਨ ਦੇ ਵਾਸਤੇ ਹੈ। ਇਹ ਵੀ ਕਿਹਾ ਕਿ ਜਿਹੜੇ ਆਗੂ ਚਰਚਾ ਲਈ ਖੁਦ ਮੌਜੂਦ ਨਹੀਂ ਹੋ ਸਕੇ ਉਹਨਾਂ ਦੀ ਹਮਾਇਤ ਹਾਸਲ ਕਰਨ ਲਈ ਸੰਪਰਕ ਜਿਹੜਾ ਉਹ ਬਣਾਇਆ ਜਾ ਰਿਹਾ ਤਾਂ ਕਿ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਦੇ ਵਿੱਚ ਬਦਲਾਅ ਲਿਆਂਦਾ ਜਾ ਸਕੇ। ਗੁਲਾਮ ਨਬੀ ਆਜ਼ਾਦ ਨਾਰਾਜ਼ ਆਗੂਆਂ ਦਾ ਸੁਨੇਹਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਕੋਲੇ ਪਹੁੰਚਾਉਣਗੇ। ਇਹ ਕਿਹਾ ਜਾ ਰਿਹਾ ਹੈ ਕਿ ਫਿਲਹਾਲ ਕੋਈ ਇਸ ਤਰ੍ਹਾਂ ਦੀ ਮੀਟਿੰਗ ਨਹੀਂ ਹੋਈ, ਪਰ ਗਰੁੱਪ ਦੇ ਵੱਲੋਂ ਜਿਹੜਾ ਆਪਣੇ ਤੌਰ ਦੇ ਉੱਤੇ ਕਈ ਮੀਟਿੰਗਾਂ ਕੀਤੀਆਂ ਜਾ ਚੁੱਕੀਆਂ ਨੇ। ਪਾਰਟੀ ਆਗੂ ਇਹ ਵੀ ਕਹਿੰਦੇ ਆ ਕਿ ਕਾਂਗਰਸ ਨੂੰ ਪੈਰਾਂ ਦੇ ਉੱਤੇ ਖੜਾ ਕਰਨ ਦੇ ਵਾਸਤੇ ਹਮਾਇਤ ਦਾ ਅੰਕੜਾ ਜਿਹੜਾ ਉਹ 50 ਤੋਂ ਜ਼ਿਆਦਾ ਹੋ ਗਿਆ
ਔਰ ਸੋਨੀਆ ਗਾਂਧੀ ਦੀ ਅਗਵਾਈ ਹੇਠ ਬਣੇ ਗਰੁੱਪ ਨੇ ਬਿਹਾਰ ਵਿਧਾਨ ਸਭਾ ਤੇ ਹੋਰ ਜ਼ਿਮਨੀ ਚੋਣਾਂ ਤੇ ਨਤੀਜਿਆਂ ਬਾਰੇ ਵਰਚੁਅਲੀ ਵਿਚਾਰ ਵਟਾਂਦਰਾ ਕੀਤਾ ਸੀ। ਔਰ ਇਹ ਕਿਹਾ ਜਾ ਰਿਹਾ ਕਿ ਬਿਹਾਰ ਦੇ ਇੰਚਾਰਜ ਸ਼ਕਤੀ ਸਿੰਘ ਗੋਹਿਲ ਤੇ ਗੁਜਰਾਤ ਦੇ ਇੰਚਾਰਜ ਰਾਜੀਵ ਸਾਤਵ ਨੇ ਅਹੁਦੇ ਛੱਡਣ ਦੀ ਪੇਸ਼ਕਸ਼ ਕੀਤੀ ਸੀ, ਪਰ ਸੋਨੀਆ ਨੇ ਉਹਨਾਂ ਨੂੰ ਅਜੇ ਅਹੁਦਿਆਂ ਤੇ ਬਣੇ ਰਹਿਣ ਲਈ ਜਿਹੜਾ ਦੀ ਉਹ ਕਿਹਾ। ਜਿਹੜੀ ਕਪਿਲ ਸਿੱਬਲ ਦੇ ਵੱਲੋਂ ਸਿਖਰਲੀ ਲੀਡਰਸ਼ਿਪ ਦੀ ਆਲੋਚਨਾ ਕੀਤੇ ਜਾਣ ਤੋਂ ਬਾਅਦ ਮੁੱਖ ਮੰਤਰੀਆਂ ਸਣੇ ਸੋਨੀਆ ਤੇ ਰਾਹੁਲ ਗਾਂਧੀ ਦੇ ਬਚਾਅ ਦੇ ਵਿੱਚ ਕੁਝ ਜਿਹੜੇ ਵੀ ਉਹ ਆਏ ਨੇ। ਨਾਰਾਜ਼ ਆਗੂ ਕਾਡਰ ਦੇ ਵਿੱਚ ਜੋਸ਼ ਪੈਦਾ ਕਰਨ ਦੇ ਵਾਸਤੇ ਜਿਹੜੀ ਕਾਂਗਰਸ ਵਰਕਿੰਗ ਕਮੇਟੀ ਆ ਉਹਦੇ ਤੋਂ ਲੈ ਕੇ ਬਲਾਕ ਪੱਧਰ ਤੱਕ ਨਵੇਂ ਸਿਰੇ ਤੋਂ ਜਥੇਬੰਦਕ ਚੋਣਾਂ ਜਿਹੜੀਆਂ ਵੀ ਉਹ ਇਹ ਲੋਕ ਚਾਹੁੰਦੇ ਨੇ। ਔਰ ਪਾਰਟੀ ਦੇ ਕੇਂਦਰੀ ਚੋਣ ਅਥਾਰਟੀ ਨੇ 2 ਵਾਰੀ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੈਂਬਰਾਂ ਦੀ ਸੂਚੀ ਮੰਗੀ ਆ, ਪਰ ਨਾਰਾਜ਼ 23 ਮੈਂਬਰ ਚਾਹੁੰਦੇ ਨੇ ਕਿ ਕਾਂਗਰਸ ਕਮੇਟੀ ਦੇ ਮੈਂਬਰਾਂ ਦੀ ਚੋਣ ਪ੍ਰਕਿਰਿਆ ਜਿਹੜੀ ਉਹ ਸ਼ੁਰੂ ਹੋਵੇ। ਕਾਂਗਰਸ ਦੇ ਅੰਦਰ ਵੱਧ ਰਹੀ ਇਹ ਜਿਹੜੀ ਬਾਗੀ ਸੁਰਾਂ ਨੇ ਉਹ ਆਉਂਦੇ ਦਿਨਾਂ ਦੇ ਦੌਰਾਨ ਹੋਰ ਤਿੱਖੀਆਂ ਹੋਣ ਦੇ ਜਿਹੜੇ ਉਹ ਆਸਾਰ ਨੇ ਜੀ। ਤੇ ਅੱਗੇ ਅਖੀਰ ਦੇ ਵਿੱਚ ਕਰਦੇ ਆ, ਕਰੋਨਾ ਮੁੜ ਕੇ ਸਿਰ ਚੱਕ ਰਿਹਾ ਆ, ਇਸ ਕਰਕੇ ਬਹੁਤ ਸਾਰੇ ਦੇਸ਼ਾਂ 'ਚ ਤੇ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਕੰਮ ਖਰਾਬ ਹੋ ਰਿਹਾ। ਹੁਣ ਦਿੱਲੀ ਦੇ ਹਾਲਾਤ ਵੀ ਵਿਗੜਨ ਲੱਗੇ। ਬਿਲਕੁਲ ਜੀ, ਓਵਰਆਲ ਮੁਲਕ ਪੱਧਰ ਦੇ ਉੱਤੇ 99,58,343 ਕੇਸ ਹੋ ਚੁੱਕੇ ਹੋਏ ਨੇ। 24 ਘੰਟਿਆਂ ਦੇ ਵਿੱਚ 45,369 ਕੇਸ ਆਏ ਨੇ, 586 ਮੌਤਾਂ ਹੋਈਆਂ ਨੇ। ਮੁਲਕ ਪੱਧਰ ਦੇ ਉੱਤੇ 1,31,618 ਮੌਤਾਂ ਜਿਹੜੀਆਂ ਉਹ ਹੋ ਚੁੱਕੀਆਂ ਹੋਈਆਂ ਨੇ। ਇਸ ਵੇਲੇ ਜਿਹੜੇ 2 ਸੂਬੇ ਜ਼ਿਆਦਾ ਘਿਰ ਰਹੇ ਆ, ਇੱਕ ਤਾਂ ਕੇਰਲਾ ਤੇ ਦੂਜਾ ਦਿੱਲੀ। ਕੇਰਲਾ ਦੇ ਵਿੱਚ 6419 ਮਾਮਲੇ ਨਵੇਂ ਆਏ ਨੇ 24 ਘੰਟਿਆਂ ਦੇ ਵਿੱਚ, 28 ਮੌਤਾਂ ਹੋਈਆਂ ਨੇ। ਦਿੱਲੀ ਦੇ ਵਿੱਚ 7486 ਕੇਸ ਨਵੇਂ ਆਏ 24 ਘੰਟਿਆਂ ਦੇ ਵਿੱਚ, 131 ਮੌਤਾਂ 24 ਘੰਟਿਆਂ ਦੇ ਵਿੱਚ ਹੋਈਆਂ ਨੇ। ਔਰ ਦਿੱਲੀ ਦੇ ਵਿੱਚ ਜਿਹੜਾ ਅੰਕੜਾ ਹੈ ਉਹ 5 ਲੱਖ ਨੂੰ ਕ੍ਰਾਸ ਕਰ ਗਿਆ ਜੀ, ਟੋਟਲ ਜਿਹੜਾ ਸੀ ਉਹ ਕੇਸਾਂ ਦਾ। ਬਾਕੀ ਸੂਬਿਆਂ ਦੇ ਵਿੱਚ ਵੀ ਜਿਹੜਾ ਵੀ ਉਹ ਵੱਧ ਰਿਹਾ, ਪਰ ਜਿਹੜੀ ਪੰਜਾਬ ਦੀ ਜੇ ਆਪਾਂ ਦਿੱਲੀ ਤੋਂ ਪਹਿਲਾਂ ਥੋੜੀ ਜਿਹੀ ਗੱਲ ਕਰ ਲਈਏ ਤਾਂ ਪੰਜਾਬ ਦੇ ਵਿੱਚ 31 ਮੌਤਾਂ 24 ਘੰਟਿਆਂ 'ਚ ਹੋਈਆਂ। ਮੌਤਾਂ ਦਾ ਅੰਕੜਾ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਜੀ। ਔਰ ਜੇ ਆਪਾਂ ਇਹਦੇ ਏਰੀਏ ਦੇ ਹਿਸਾਬ ਦੇ ਨਾਲ, ਪਾਪੂਲੇਸ਼ਨ ਦੇ ਹਿਸਾਬ ਦੇ ਨਾਲ, ਕੇਸਾਂ ਦੇ ਹਿਸਾਬ ਦੇ ਨਾਲ ਜੇ ਲਾਉਂਦੇ ਆ, 798 ਨਵੇਂ ਕੇਸ ਆਏ, 31 ਮੌਤਾਂ ਹੋ ਗਈਆਂ ਔਰ 4541 ਮੌਤਾਂ ਜਿਹੜੀਆਂ ਉਹ ਹੋ ਚੁੱਕੀਆਂ ਹੋਈਆਂ ਨੇ ਇੱਥੇ ਪੰਜਾਬ ਦੇ ਵਿੱਚ ਹੁਣ ਤੱਕ। ਦਿੱਲੀ ਦੀ ਗੱਲ ਕਰੀਏ ਤਾਂ 5 ਲੱਖ ਨੂੰ ਅੰਕੜਾ ਜਿਹੜਾ ਵੀ ਉਹ ਪਾਰ ਕਰ ਗਿਆ। 24 ਘੰਟਿਆਂ ਦੇ ਵਿੱਚ 7486 ਲੋਕ ਜਿਹੜੇ ਵੀ ਉਹ ਨਵੇਂ ਆਏ, 131 ਮਰੀਜ਼ਾਂ ਦੀ ਮੌਤ ਜਿਹੜੀ ਉਹ ਹੋਈ। ਇਹ ਹਾਲਾਂਕਿ ਇਹ ਵੀ ਕਿਹਾ ਗਿਆ ਕਿ ਰਿਕਵਰ ਹੋਣ ਵਾਲਿਆਂ ਦੀ ਗਿਣਤੀ ਵੀ ਬਹੁਤ ਹੈ, 4,52,683 ਦੱਸੀ ਗਈ ਹੈ। ਕੁੱਲ ਮੌਤਾਂ ਜਿਹੜੀਆਂ 7943 ਦਿੱਲੀ ਦੇ ਵਿੱਚ ਹੋਈਆਂ ਨੇ। 18 ਦਿਨਾਂ ਦੇ ਅੰਕੜੇ ਜੇ ਦੇਖੀਏ ਤਾਂ ਦਿੱਲੀ ਦੇ ਵਿੱਚ 1,10,000 ਨਵੇਂ ਕੇਸ ਆਏ ਆ, 1,381 ਲੋਕਾਂ ਦੀ ਮੌਤ ਹੋਈ ਆ। ਦੂਜੇ ਰਾਜਾਂ ਦੇ ਮੁਕਾਬਲੇ ਇਹ ਅੰਕੜੇ ਬਹੁਤ ਵੱਡੇ ਆ, ਡਰਾਉਣ ਵਾਲੇ ਆ। ਸਭ ਤੋਂ ਜ਼ਿਆਦਾ ਐਕਟਿਵ ਕੇਸਾਂ ਵਾਲੇ ਸ਼ਹਿਰਾਂ ਦੀ ਲਿਸਟ ਦੇ ਵਿੱਚ ਦਿੱਲੀ ਟੌਪ ਤੇ ਆ ਇੱਕ ਵਾਰੀ ਫੇਰ। 42,458 ਮਰੀਜ਼ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਦਾ ਇਲਾਜ ਚੱਲ ਰਿਹਾ। ਅੱਜ ਜਿਹੜੀ ਆ ਜੀ ਆਲ ਪਾਰਟੀ ਮੀਟਿੰਗ ਦਿੱਲੀ ਦੇ ਮੁੱਖ ਮੰਤਰੀ ਨੇ ਸੱਦੀ ਹੈ। ਇਹਦੇ ਵਿੱਚ COVID-19 ਨੂੰ ਕਾਬੂ ਕਰਨ ਦੇ ਵਾਸਤੇ ਸਖਤ ਕਦਮ ਜਿਹੜੇ ਜੀ ਉਹ ਉਠਾਉਣ ਦੇ ਉੱਤੇ ਚਰਚਾ ਕੀਤੀ ਜਾ ਸਕਦੀ ਹੈ। ਭਾਜਪਾ, ਕਾਂਗਰਸ ਸਣੇ ਬਾਕੀ ਪਾਰਟੀਆਂ ਦੇ ਨੇਤਾ ਇਹਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਹੋਣਗੇ। ਡਾਕਟਰ ਤੇ ਸਟਾਫ ਦੀ ਕਮੀ ਜਿਹੜੀ ਹੈ ਜੀ ਉਹਨੂੰ ਦੂਰ ਕਰਨ ਦੇ ਵਾਸਤੇ 19 ਹਸਪੀਟਲ ਦੇ ਵਿੱਚ MBBS 4th ਤੇ 5th ਈਅਰ ਸਟੂਡੈਂਟਸ, ਇੰਟਰਨ ਤੇ BDS ਡਾਕਟਰ ਦੀ ਡਿਊਟੀ ਲਾਉਣ ਨੂੰ ਮਨਜ਼ੂਰੀ ਦਿੱਤੀ ਗਈ ਆ। ਔਰ ਇਹਦੇ ਵਿੱਚ 8 ਘੰਟੇ ਦੀ ਸ਼ਿਫਟ ਦੇ ਵਿੱਚ 1,000 ਰੁਪਏ ਤੇ 12 ਘੰਟੇ ਦੀ ਸ਼ਿਫਟ ਦੇ ਵਿੱਚ 2,000 ਰੁਪਏ ਜਿਹੜੇ ਵੀ ਉਹ ਦਿੱਤੇ ਜਾਣਗੇ। ਕਰੋਨਾ ਵਾਇਰਸ ਜਿਹੜਾ ਜੀ ਉਹ ਸਕੂਲਾਂ ਤੱਕ ਵੀ ਪਹੁੰਚਿਆ। ਹਰਿਆਣੇ ਦੇ ਰੇਵਾੜੀ ਦੇ ਵਿੱਚ 12 ਸਰਕਾਰੀ ਸਕੂਲਾਂ ਦੇ 72 ਸਟੂਡੈਂਟ ਜਿਹੜੇ ਵੀ ਉਹ ਪੋਜ਼ਿਟਿਵ ਪਾਏ ਗਏ ਆ। ਸਕੂਲ ਖੁੱਲ੍ਹਣ ਦੇ ਉੱਤੇ ਡਿਸਟ੍ਰਿਕਟ ਪ੍ਰਸ਼ਾਸਨ ਨੇ ਸਟੂਡੈਂਟਸ ਨੂੰ ਦਾ ਜਿਹੜਾ ਕਰੋਨਾ ਟੈਸਟ ਕਰਵਾਇਆ ਸੀਗਾ, ਜਿੱਥੋਂ ਇਹ ਅੰਕੜੇ ਜਿਹੜੇ ਵੀ ਉਹ ਸਾਹਮਣੇ ਆਏ। ਜਿੱਥੇ ਤੱਕ ਦਿੱਲੀ ਦੀ ਗੱਲ ਕੀਤੀ ਗਈ ਸੀ ਵੀ ਇੱਥੇ ਛੋਟਾ ਲੋਕਡਾਊਨ ਲੱਗ ਸਕਦਾ, ਉਹਦੇ ਤੋਂ ਤਾਂ ਨਾ ਕਰ ਦਿੱਤੀ ਗਈ ਹੈ ਕਿ ਕਿਸੇ ਕਿਸਮ ਦਾ ਕੋਈ ਲੋਕਡਾਊਨ ਨਹੀਂ ਲੱਗੂਗਾ। ਪਰ ਜਿਹੜੇ ਪਹਿਲਾਂ 200 ਲੋਕਾਂ ਨੂੰ ਪਰਮਿਸ਼ਨ ਸੀਗੀ ਵਿਆਹਾਂ ਦੇ ਵਿੱਚ ਜਾਣ ਦੀ, ਕਿਉਂਕਿ ਇਹ ਵਿਆਹਾਂ ਦਾ ਸੀਜ਼ਨ ਹੈ, ਬੜੇ ਸਾਰੇ ਮੁਹੂਰਤ ਨੇ ਅਗਲੇ ਦਿਨਾਂ ਦੇ ਦੌਰਾਨ, ਉਹਦੇ ਉੱਤੇ ਹੁਣ ਜਿਹੜੀ ਵੀ ਉਹ ਰੋਕ ਲਾਈ ਗਈ ਹੈ। ਸਿਰਫ 50 ਜਾਣੇ ਜਿਹੜੇ ਨੇ ਉਹ ਕਿਸੇ ਵੀ ਵਿਆਹ ਦੇ ਵਿੱਚ ਸ਼ਾਮਲ ਹੋ ਸਕਦੇ ਆ। ਇਦੋਂ ਜ਼ਿਆਦਾ ਜਿਹੜੇ ਲੋਕਾਂ ਨੂੰ ਪਰਮਿਸ਼ਨ ਨਹੀਂ ਦਿੱਤੀ ਗਈ। ਇਹ ਬਕਾਇਦਾ ਤੌਰ ਦੇ ਉੱਤੇ ਜਿਹੜੀ ਦਿੱਲੀ ਦੀ ਸਰਕਾਰ ਹੈ ਉਹਨੇ ਕੱਲ ਐਲਾਨ
ਕਰ ਦਿੱਤਾ। ਪਰ ਇਹਨਾਂ ਹੈ ਕਿ ਬੈੱਡ ਜਿਹੜੇ ਉਹ ਹਸਪੀਟਲਾਂ ਦੇ ਵਿੱਚ ਨਹੀਂ ਮਿਲ ਰਹੇ, ਇੱਕਦਮ ਇੰਨੇ ਮਰੀਜ਼ ਜਿਹੜੇ ਆ ਜੀ ਉਹ ਵਧੇ ਆ। ਤੋ ਦੇਖਦੇ ਆ ਜਿਹੜੀ ਸਰਕਾਰ ਹੈ ਐਕਚੁਅਲੀ ਇਹਦੇ ਪਿੱਛੇ ਇਹਨਾਂ ਦੀ ਇੱਕ ਰੀਜ਼ਨ ਜਿਹੜਾ ਉਹ ਪੋਲਿਊਸ਼ਨ ਬਹੁਤ ਵੱਡਾ ਕਾਰਨ ਹੈ, ਕਿਉਂਕਿ ਸਿਖਰ ਦੇ ਉੱਤੇ ਪੋਲਿਊਸ਼ਨ ਰਿਹਾ। ਹੁਣ ਮੀਂਹ ਪੈਣ ਦੇ ਨਾਲ ਪੋਲਿਊਸ਼ਨ ਜਿਹੜਾ ਜੀ ਉਹ ਥੱਲੇ ਜ਼ਰੂਰ ਜਿਹੜਾ ਆਇਆ, ਪਰ ਹੁਣ ਦੀਵਾਲੀ ਦੇ ਉੱਤੇ ਕੀ ਕੁਝ ਲੋਕਾਂ ਨੇ ਕੀਤਾ ਉਹ ਸਭ ਦੇ ਸਾਹਮਣੇ ਹੈ। ਕਿਵੇਂ ਪਟਾਕੇ ਜਿਹੜੇ ਵੀ ਉਹ ਚਲਾਏ, ਆਪੇ ਫੱਟਦੀ ਹੈ, ਤੈਨੂੰ ਕੌਣ ਛਡਾਵੇ। ਇਹ ਹਾਲਾਤ ਜਿਹੜੇ ਵੀ ਇੱਥੋਂ ਦੇ ਸੂਬਿਆਂ ਦੇ ਬਣ ਰਹੇ ਆ, ਸਿਰਫ ਦਿੱਲੀ ਦੇ ਨਹੀਂ ਬਾਕੀ ਥਾਵਾਂ ਦੇ ਉੱਤੇ। ਪੰਜਾਬ ਦੇ ਵਿੱਚ ਵੀ ਲੋਕਾਂ ਨੇ ਮਿੱਥ ਕੇ ਜਿੱਦ ਦੇ ਨਾਲ ਮੂਰਖਤਾ ਭਰੇ ਜਿਹੜਾ ਲਹਿਜੇ ਦੇ ਨਾਲ ਇੱਥੇ ਪਟਾਕੇ ਚਲਾਏ, ਔਰ ਇੱਥੇ ਵੀ ਮੌਤਾਂ ਦੀ ਗਿਣਤੀ ਇਸ ਕਰਕੇ ਜਿਹੜੀ ਉਹ ਵੱਧਦੀ ਤੁਰੀ ਜਾ ਰਹੀ ਹੈ। ਬਿਲਕੁਲ ਜੀ, ਬਚਾਓ ਦੇ ਵਿੱਚ ਬਚਾਓ ਆ। ਹੁਣ ਸਰਕਾਰਾਂ ਨੇ ਤਾਂ ਘਰ ਆ ਕੇ ਨਹੀਂ ਬੈਠਣਾ, ਆਪ ਵੀ ਬਚਾਓ ਕਰਨਾ ਚਾਹੀਦਾ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਰ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲੇਟਿਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।